ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 8 ਅਪ੍ਰੈਲ ਦਿਨ ਬੁੱਧਵਾਰ ਜੁੜ ਚੁੱਕੇ ਨੇ ਆਪਣੇ ਨਾਲ ਪੰਜਾਬ ਤੋਂ ਉੱਗੇ ਪੱਤਰਕਾਰ ਅਤੇ ਵਿਸ਼ਲੇਸ਼ਕ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਤਨਵੀਰ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਗੁਰਦੀਪ ਸਿੰਘ ਵਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਗਰੇਵਾਲ ਫਰੀਮੌਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਹਿਯੋਗ ਕਰਨਾ ਚਾਹੁੰਦੇ ਹੋ, ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਦੇ ਉੱਤੇ 4082725200। ਦੀਪਕ ਜੀ, ਗੱਲਬਾਤ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਆ, ਪੰਜਾਬ ਦੇ ਸਿਰ ਕਰਜ਼ੇ ਦੀ ਜਿਹੜੀ ਪੰਡ ਆ ਉਹ ਲਗਾਤਾਰ ਭਾਰੀ ਹੁੰਦੀ ਜਾ ਰਹੀ ਆ। ਵੱਖ-ਵੱਖ ਲੋਕ ਲੁਭਾਵੀ ਜਿਹੜੀਆਂ ਆ ਇਹਨਾਂ ਨੇ ਸਕੀਮਾਂ ਦੇ ਵਿੱਚ ਬਥੇਰੀ ਜਿਹੜੀ ਰਾਸ਼ੀ ਆ, ਮਨੀ ਆ, ਪੈਸੇ ਵੰਡੇ ਆ, ਪਰ ਹੁਣ ਨੌਬਤ ਇਹ ਆ ਗਈ ਆ ਵੀ ਪੰਜਾਬ ਸਰਕਾਰ ਦੇ ਕੋਲ ਤਨਖਾਹਾਂ ਲਈ ਵੀ ਪੈਸੇ ਨਹੀਂ। ਦੇਖੋ, ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਕਿ ਜਿਹੜੀ ਸਰਕਾਰ ਹੀ ਦਮ ਭਰਦੀ ਹੋਵੇ ਕਿ ਸਾਡੇ ਕੋਲ ਪੈਸੇ ਦੀ ਕੋਈ ਥੋੜ ਨਹੀਂ ਹੈ, ਜਿਹਦੇ ਵਿੱਤ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਤੇ ਸੁਪਰੀਮੋ ਕੇਜਰੀਵਾਲ ਤੱਕ ਗੁਜਰਾਤ ਤੱਕ ਜਾ ਕੇ ਗਾਉਂਦੇ ਹੋਣ ਕਿ ਦੇਖੋ ਜੀ, ਅਸੀਂ ਤਾਂ ਇਮਾਨਦਾਰੀ ਨਾਲ ਖਜ਼ਾਨਾ ਵੀ ਭਰਤਾ, ਅਸੀਂ ਤਾਂ ਜੀ 10 ਲੱਖ ਦਾ ਬੀਮਾ ਵੀ ਕਰਾਤਾ ਜੀ, ਉਹਦੇ ਲਈ ਵੀ ਪੈਸੇ ਰੱਖੇ ਨੇ ਜੀ, ਅਸੀਂ ਤਾਂ ਜੀ ਲੋਕਾਂ ਦੇ ਖਾਤਿਆਂ 'ਚ ਬੀਬੀਆਂ ਦੇ ਪਾ ਤੇ ਗੁਜਰਾਤ ਜਾ ਕੇ ਤਾਂ ਇਹ ਗਣਾਤਾ ਕਿ 1000 1500 ਦੇਤਾ ਜੀ, ਅਸੀਂ ਤਾਂ ਜੀ ਹੜ੍ਹ ਵਾਲੇ ਕਿਸਾਨਾਂ ਨੂੰ ਕੇਂਦਰ ਕਨੀ ਤੱਕੇ ਨਹੀਂ ਜੀ, ਅਸੀਂ ਦੇਤੇ ਜੀ, ਹੈ ਨਾ ਜੀ, ਅਸੀਂ ਤਾਂ ਬਿਜਲੀ ਮੁਫਤ ਦੇ ਰਹੇ ਹਾਂ ਜੀ, ਸਾਡੇ ਤਾਂ ਬੱਸਾਂ 'ਚ ਸਫ਼ਰ ਮੁਫਤ ਆ ਜੀ, ਸਾਰਾ ਕੁਝ ਕਰਕੇ ਜੀ ਸਾਡੇ ਕੋਲ ਖਜ਼ਾਨਾ ਇੰਨਾ ਲਵਾ ਜੀ ਕਿ ਇਹ ਇਮਾਨਦਾਰੀ ਨਾਲ ਹੋਇਆ। ਮਤਲਬ ਇਹ ਇੱਕ ਦ੍ਰਿਸ਼ ਜਿਹੜਾ ਸਿਰਜਿਆ ਉਸ ਨੂੰ ਮੂੰਹ ਚੜਾਉਂਦੀ ਆ ਇਹ ਖਬਰ, ਜਿਹੜੀ ਇਹ ਦੱਸਦੀ ਹੈ ਕਿ ਭਾਈ ਮੁਲਾਜ਼ਮਾਂ ਨੂੰ ਤਨਖਾਹਾਂ ਤਾਂ ਸਮੇਂ ਸਿਰ ਦੇ ਨਹੀਂ ਹੁੰਦੀਆਂ। ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ, ਸਾਡੇ ਭਾਰਤੀ ਸਮੇਂ ਅਨੁਸਾਰ 9 ਤਰੀਕ ਚੜ ਗਈ ਆ ਤੇ ਇਹ ਵਿੱਤੀ ਵਰੇ ਦਾ ਪਹਿਲਾ ਮਹੀਨਾ ਹੈ ਤੇ ਜੇ ਸ਼ੁਰੂਆਤ 'ਚ ਇਹ ਹਾਲ ਹੈ, ਸਾਲ ਕਿਵੇਂ ਲੰਘੂਗਾ? ਚਾਹੀਦਾ ਤਾਂ ਇਹ ਸੀਗਾ ਕਿ ਪਿਛਲੇ ਸਾਲ ਦਾ ਹਿਸਾਬ ਤੁਸੀਂ 31 ਮਾਰਚ ਨੂੰ ਨਿਬੇੜ ਕੇ ਆਉਂਦੇ, 31 ਮਾਰਚ ਤੱਕ ਸਾਰਿਆਂ ਦੇ ਖਾਤੇ ਤਨਖਾਹਾਂ ਪਾਈਆਂ ਹੁੰਦੀਆਂ। ਚਲੋ ਫਿਰ ਵੀ ਜੇ ਆਪਾਂ ਮੰਨੀਏ ਤਾਂ 2 ਤਰੀਕ 3 ਤਰੀਕ ਤੱਕ ਅੱਬਲਵਾਂ ਤਾਂ 1 ਜਾਂ 2 ਤਰੀਕ ਨੂੰ ਸਾਰੇ ਮੁਲਾਜ਼ਮਾਂ ਨੂੰ ਤਨਖਾਹਾਂ ਪੈਨਸ਼ਨਾਂ ਮਿਲ ਜਾਂਦੀਆਂ ਨੇ ਸਰਕਾਰੀਆਂ ਨੂੰ, ਪਰ ਇਹ 8-8 9-9 ਤਰੀਕ ਹੋ ਜਾਵੇ ਤੇ ਅਜੇ ਤੱਕ ਤਨਖਾਹ ਨਾ ਮਿਲੇ ਤੇ ਫਿਰ ਤੁਹਾਨੂੰ ਪੁੱਛਿਆ ਜਾਵੇ ਤੁਸੀਂ ਕਹਿੰਦੇ ਕਿਉਂ ਜੀ? ਨਹੀਂ ਜੀ, ਪੈਸੇ ਦੀ ਕੋਈ ਕਮੀ ਨਹੀਂ, ਉਹ ਛੁੱਟੀਆਂ ਆ ਗਈਆਂ ਜੀ, ਵਿੱਚ ਤਕਨੀਕੀ ਮਸਲਾ। ਕਦੀਆਂ ਛੁੱਟੀਆਂ ਪੰਜਾਬ 'ਚ ਆਈਆਂ? ਦਿੱਲੀ ਕਿਉਂ ਨਹੀਂ ਆਈਆਂ? ਹਰਿਆਣਾ ਕਿਉਂ ਨਹੀਂ ਆਈਆਂ? ਹਿਮਾਚਲ 'ਚ ਕਿਉਂ ਨਹੀਂ ਆਈਆਂ? ਉੱਥੇ ਸਾਰਿਆਂ ਨੂੰ ਸਮੇਂ ਸਿਰ ਕਿਵੇਂ ਮਿਲ ਰਹੀਆਂ? ਫਿਰ ਤੁਸੀਂ ਤਾਂ ਕਹਿੰਦੇ ਸੀ ਸ਼ਰਾਬ ਤੋਂ ਇੰਨੀ ਆਮਦਨ ਹੋ ਜਾਣੀ, ਤੁਸੀਂ ਕਹਿੰਦੇ ਸੀ ਰੇਤ ਤੋਂ ਇੰਨੀ ਆਮਦਨ ਹੋ ਜਾਣੀ, ਤੁਸੀਂ ਕਹਿੰਦੇ ਸੀ ਖਜ਼ਾਨੇ 'ਚ ਕੋਈ ਕਮੀ ਨਹੀਂ, ਸਾਡੇ ਕੋਲ GST ਦੀ ਆਮਦਨ ਬਹੁਤ ਵੱਧ ਗਈ। ਜੇ ਤੁਸੀਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦੇ ਸਕਦੇ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਬਾਕੀ ਕੰਮਾਂ ਲਈ ਪੈਸਾ ਕਿੱਥੋਂ ਆਊਗਾ। ਦੋ ਪਹਿਲੂ ਸਾਡੇ ਸਾਹਮਣੇ, ਆਪਾਂ ਪਹਿਲਾਂ ਵੀ ਵਿਸਤਾਰ 'ਚ ਕਈ ਵਾਰ ਗੱਲ ਕੀਤੀ ਆ ਕਿ ਜਿਹੜਾ ਕਰਜ਼ਾ ਇਹ ਚੁੱਕ ਰਹੇ ਨੇ, ਉਸ ਕਰਜ਼ੇ ਨਾਲ ਤਨਖਾਹਾਂ ਦੇਣ ਤੋਂ ਬਾਅਦ ਤੇ ਮੂਲ ਸਿਰਫ ਵਿਆਜ ਲਾਉਣ ਤੋਂ ਬਾਅਦ ਮੂਲ ਤਾਰਨ ਜੋ ਕਿ ਹੈ ਹੀ ਨਹੀਂ, ਤੇ ਕਰਜ਼ਾ ਅਸੀਂ ਪਿੱਛੇ ਨਾਲੋਂ ਵੱਧ ਚੁੱਕੀ ਜਾਂਦੇ ਹਾਂ। ਐਵਰੇਜ 4042 ਕਰੋੜ ਦਾ ਕਰਜ਼ਾ ਹਰ ਮਹੀਨੇ ਚੁੱਕ ਰਹੇ ਹਾਂ। ਆਹ ਵਿੱਤੀ ਵਰੇ ਦੇ ਪਹਿਲੇ ਹਫ਼ਤੇ ਇਕੱਲੇ ਹਰਪਾਲ ਚੀਮਾ ਜੀ ਕਹਿਣ ਲੱਗੇ 1500 ਕਰੋੜ ਦਾ ਕਰਜ਼ਾ ਲੈ ਰਹੇ ਹਾਂ ਅਸੀਂ 10 ਸਾਲ ਲਈ, 10 ਸਾਲ ਦੀ ਮਿਆਦ ਲਈ 1500 ਕਰੋੜ ਤੁਸੀਂ ਪਹਿਲੇ ਹਫ਼ਤੇ ਚੱਕ, ਜਿਹੜਾ ਤੈਅ ਚੱਕਣਾ ਉਹ ਵੱਖਰਾ, ਤੇ ਪੰਜਾਬ ਦੇ ਸਿਰ ਤਾਂ ਕਰਜ਼ਾ ਵਧਣਾ ਹੀ ਵਧਣਾ। ਹੋਰ ਛੱਡੋ, DA ਦੇ ਮਾਮਲੇ ਦੇ ਵਿੱਚ ਤੀਜਾ ਦਰਜਾ ਚੌਥਾ ਦਰਜਾ ਮੁਲਾਜ਼ਮ ਅਦਾਲਤ ਚਲੇ ਗਏ ਜੀ, ਲਗਾਤਾਰ ਚੱਲ ਰਿਹਾ ਸੀ ਵੀ IPS IAS ਅਫਸਰਾਂ ਨੂੰ ਤਾਂ ਤੁਰੰਤ DA ਦੀ ਕਿਸ਼ਤ ਮਿਲ ਜਾਂਦੀ ਹੈ, ਜਿੱਦਾਂ ਕੇਂਦਰ ਵੱਲੋਂ ਹੁੰਦਾ ਜਦੇ ਦੇ ਦਿੰਦੇ ਨੇ, ਉਹ ਵੱਖਰੇ ਨੇ ਤੇ ਬਾਕੀ ਮੁਲਾਜ਼ਮ ਨਹੀਂ ਗਏ। ਫਿਰ ਅਗਲੇ ਕਹਿੰਦੇ ਵੀ ਸਾਡੀ ਵਾਰ ਨੂੰ ਐ ਕਿਉਂ ਹੈ, ਸਾਡੀ ਵਾਰ ਨੂੰ ਕਹਿੰਦੇ ਨੇ ਜੀ ਆਰਥਿਕ ਤੰਗੀ ਆ, ਉਹ ਅਦਾਲਤ ਚਲੇ ਗਏ। ਅਦਾਲਤ 'ਚ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ ਸਾਡੀ ਆਰਥਿਕ ਹਾਲਤ ਪਤਲੀ ਹੈ ਜੀ, ਸਮੀਖਿਆ ਕਰਕੇ ਅਸੀਂ ਤੈਅ ਕਰਾਂਗੇ। ਤੇ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਝਾੜਾ ਮਾਰਦਿਆਂ ਕਿਹਾ ਕਿ ਇਹ ਬਹਾਨਾ ਨਹੀਂ ਚੱਲਣਾ, ਆਰਥਿਕ ਤੰਗੀ ਤੋਂ ਮਿਲ ਜੇ IAS IPS ਨੂੰ ਮਿਲ ਸਕਦਾ ਤਾਂ ਇਹਨਾਂ ਨੂੰ ਕਿਉਂ ਨਹੀਂ?
ਦਿਓ ਇਹਨਾਂ ਨੂੰ ਵੀ, ਇਹਨਾਂ ਜਿੰਨਾ ਵਾਧਾ ਡੀਏ ਦਾ ਉਹ ਦਿਓ ਇਹਨਾਂ ਨੂੰ। ਸੋ ਹੁਣ ਉਹ ਤੋਂ ਬਾਅਦ ਦੇਖਣ ਵਾਲੀ ਕਹਾਣੀ ਹੈ ਕਿ ਹੁਣ ਇਹ ਕਹਿੰਦੇ ਜੀ ਅਸੀਂ ਕਮੇਟੀ ਬਣਾਤੀ, ਅਦਾਲਤ 'ਚ ਸਵੇਰੇ ਫੈਸਲਾ ਆਉਂਦਾ, ਸ਼ਾਮ ਨੂੰ ਕਹਿੰਦੇ ਅਸੀਂ ਕਮੇਟੀ ਬਣਾਤੀ ਜੀ, ਬਸ ਸਾਡੀ ਕਮੇਟੀ ਨੇ ਸਮੀਖਿਆ ਕਰਕੇ ਦੇ ਦੇਣਾ ਜੀ, ਕਿਵੇਂ ਦੇਣਾ। ਮਤਲਬ ਤੁਸੀਂ ਇਹ ਜਜਾਉਣ ਦੀ ਕੋਸ਼ਿਸ਼ ਕਰ ਰਹੇ ਹੋ ਮੁਲਾਜ਼ਮਾਂ ਨੂੰ ਕਿ ਅਸੀਂ ਦੇ ਰਹੇ ਹਾਂ ਤੁਹਾਨੂੰ, ਉਹ ਅਦਾਲਤ ਤੋਂ ਝਾੜਾਂ ਪਈਆਂ। ਸੋ ਇਸ ਲਈ ਜਦੋਂ ਤੁਹਾਨੂੰ ਹਿਸਾਬ ਕਿਤਾਬ ਅਨੁਸਾਰ ਚੱਲਣਾ ਹੀ ਨਾ ਆਵੇ, ਆਪਣੀ ਵਿੱਥ ਤੋਂ ਬਾਹਰ ਪੈਰ ਪਸਾਰੋਗੇ ਤਾਂ ਚਾਦਰ ਤੋਂ ਬਾਹਰ ਪੈਰ ਜਾਣਗੇ। ਤੁਸੀਂ ਆਪਣੇ ਖਰਚੇ ਨਹੀਂ ਘਟਾਏ, ਜਿਹੜੇ ਕਹਿੰਦੇ ਸੀ ਆ ਕਰੋੜਾਂ ਰੁਪਈਆ ਸਟੇਜਾਂ ਤੇ ਲਾਉਂਦੇ ਨੇ ਜਿਵੇਂ ਤੁਸੀਂ ਲਾ ਰਹੇ ਹੋ, ਜਿਹੜੇ ਕਹਿੰਦੇ ਸੀ ਆ ਦੇਖ ਲਓ ਚੌਪਰ ਤੋਂ ਥੱਲੇ ਉੜਦੇ ਨੀ ਗੇ ਜੀ, ਚਿੜੀ ਦੇ ਪੰਜੇ ਜੋਗਾ ਪੰਜਾਬ ਜਿਹੜਾ ਪੰਜਾਬ ਹੈ, ਤੇ ਤੁਸੀਂ ਤਾਂ ਗੁਜਰਾਤ ਤੱਕ ਸਾਡਾ ਚੌਪਰ ਝੂਟੇ ਦਵਾ ਰਹੇ ਹੋ ਕੇਜਰੀਵਾਲ ਨੂੰ, ਹੈਨਾ। ਤੇ ਇਸੇ ਤਰ੍ਹਾਂ ਤੁਸੀਂ ਆਪਣੀਆਂ ਗੱਡੀਆਂ ਦੇ ਕਾਫਲੇ 40-40 42 ਗੱਡੀਆਂ ਕਾਫਲਾ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਪਰਿਵਾਰਕ ਜੀ ਲਏ ਫਿਰਦੇ ਨੇ, ਤੇ ਫਿਰ ਖਰਚਾ। ਸੋ ਇਸ ਲਈ ਤਾਂ ਬਹੁਤ ਛੋਟੀਆਂ ਉਦਾਹਰਨਾਂ ਨੇ। ਸੋ ਕੁੱਲ ਮਿਲਾ ਕੇ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਖੁਦ ਇਹਨਾਂ ਨੇ ਆਪਣੇ ਬਜਟ 'ਚ ਦੱਸਿਆ ਕਿ ਜਦੋਂ ਇਹ ਵਿੱਤੀ ਵਰ੍ਹਾ ਮੁੱਕੂਗਾ 4.5 ਲੱਖ ਕਰੋੜ ਨੂੰ ਹੋ ਜਾਣਾ, 4.47 ਲੱਖ ਕਰੋੜ ਦਾ ਖੁਦ ਆਪਣੇ ਬਜਟ 'ਚ ਦੱਸਿਆ। ਤੇ ਜਦੋਂ ਕਿ ਇਹ ਤੋਂ ਵਧਣ ਦਾ ਅੰਦਾਜ਼ਾ ਤੇ ਉਸ ਨੂੰ ਘੱਟ ਕਰਨ ਦੀ ਕੋਈ ਤਜਵੀਜ਼ ਕੋਈ ਨਹੀਂ ਹੈ। ਤੇ ਇਹਦਾ ਮਤਲਬ ਜਿਹੜੇ ਤੈਅ ਖਰਚੇ ਨੇ ਤੁਸੀਂ ਜਦੋਂ ਉਹੀ ਨਹੀਂ ਪੂਰੇ ਕਰ ਪਾ ਰਹੇ ਤੇ ਨਵੇਂ ਕੰਮ ਕੀ ਕਰੋਗੇ। ਤੇ ਬੇਸ਼ਰਮੀ ਦੀ ਹੱਦ ਸੀ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਕਰਜ਼ਾ ਕੋਈ ਨਾ, ਕਹਿੰਦੇ ਯੂਪੀ ਦੇ ਸਿਰ ਤੇ ਵੀ ਤਾਂ ਹੈਗਾ, ਹਰਿਆਣੇ ਸਿਰ ਵੀ ਹੈਗਾ, ਫਿਰ ਕੀ ਹੋ ਗਿਆ ਜੇ ਸਾਡੇ ਸਿਰ ਹੋ ਗਿਆ। ਜੇ ਪ੍ਰਧਾਨ ਮੰਤਰੀ ਦੇਸ਼ ਦਾ ਕਰਜ਼ਾ ਤਾਰ ਦੂਗਾ ਅਸੀਂ ਵੀ ਤਾਰ ਦਾਂਗੇ। ਨਾਲੇ ਕਹਿੰਦਾ ਆਪਾਂ ਤਾਂ ਵਿਕਾਸ ਤੇ ਖਰਚ ਲਿਆ, ਆਪਾਂ ਕਿਹੜਾ ਮੋੜਨਾ। ਇਹ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਤੁਹਾਡੀ ਨੀਅਤ ਕਿਹੀ ਜੀ ਹੈ ਕਿ ਕਰਜ਼ਾ ਲੈ ਕੇ ਆਪਾਂ ਕਿਹੜਾ ਮੋੜਨਾ। ਤੇ ਫਿਰ ਪੰਜਾਬ ਦੇ ਲੋਕਾਂ ਦੇ ਘਰਾਂ 'ਚ ਕਿਉਂ ਕੁਰਕੀ ਕਰਨ ਭੇਜਦੇ ਹੋ? ਫਿਰ ਉੱਥੇ ਕਿਉਂ ਉਹਨਾਂ ਦੇ ਸੰਸਮਾਨ ਟਰੈਕਟਰ ਚੱਕਣ, ਜ਼ਮੀਨਾਂ ਤੇ ਰੈੱਡ ਐਂਟਰੀਆਂ ਪਾਉਣ ਭੇਜਦੇ ਹੋ? ਉੱਥੇ ਕਿਉਂ ਮਜ਼ਦੂਰਾਂ ਨੂੰ ਤੰਗ ਕਰਨ ਜਾਂਦੇ ਹੋ ਜਿਨ੍ਹਾਂ ਤੋਂ ਉਹਨਾਂ ਨੇ ਵੀ ਕਿਤੇ ਖਰਚੇ ਹੀ ਹੋਊਗਾ ਜੀ। ਕਿਸੇ ਨੇ ਨਲਕਾ ਲਵਾ ਲਿਆ ਹੋਊਗਾ, ਕਿਸੇ ਨੇ ਬੋਰ ਕਰਾ ਲਿਆ ਹੋਊਗਾ, ਕਿਸੇ ਨੇ ਛੱਤ ਪਾ ਲਈ ਹੋਊਗੀ, ਕਿਸੇ ਨੇ ਜਵਾਕ ਦਾ ਵਿਆਹ ਕਰ ਲਿਆ ਹੋਊਗਾ, ਕਿਸੇ ਨੇ ਪੜ੍ਹਾਈ ਤੇ ਖਰਚ ਲਿਆ ਹੋਊਗਾ, ਕਿਸੇ ਨੇ ਗੱਡੀ ਕਾਰ ਕੁਛ ਲੈ ਲਈ ਹੋਊਗੀ। ਫਿਰ ਉਹਨਾਂ ਨੇ ਵੀ ਵਿਕਾਸ ਆਪਣਾ ਵਿਕਾਸ ਕਰ ਲਿਆ, ਹੋ ਗਿਆ। ਕਿਉਂ ਮੋੜਨ ਉਹ? ਜਦੋਂ ਸਾਡਾ ਲਾਣੇਦਾਰ ਇਹੀ ਜਿਹੀ ਉਦਾਹਰਨਾਂ ਦਿੰਦਾ। ਇੱਥੋਂ ਹਿਸਾਬ ਲਾ ਲਓ ਕਿ ਇਹਨਾਂ ਦੀ ਨੀਅਤ ਕਹੀ ਜੀ ਹੈ ਔਰ ਨੀਤੀ ਕਹੀ ਜੀ ਹੈ। ਅਫਸੋਸ ਪੰਜਾਬ ਦੀ ਆਰਥਿਕ ਹਾਲਤ ਬਹੁਤ ਪਤਲੀ ਹੈ, ਸਰਕਾਰ ਉਹਦੇ ਤੇ ਗੱਲ ਕਰਨ ਤੋਂ ਭੱਜਦੀ ਆ ਤੇ ਵਿਰੋਧੀ ਧਿਰ ਉਸ ਗੱਲ ਤੇ ਲਿਆਉਣ ਦੇ ਵੀ ਕਾਬਿਲ ਨਹੀਂ ਕਿ ਉਹਨਾਂ ਨੂੰ ਲਿਆ ਕੇ ਖੜਾ ਕੇ ਗੱਲ ਕਰਾ ਲੈ। ਕੋਈ ਵਕਤ ਹੁੰਦਾ ਸੀਗਾ ਦੀਪਕ ਜੀ ਵਾਈਟ ਪੇਪਰ ਕਰਦੇ ਹੁੰਦੇ ਸੀਗੇ, ਇਹੀ ਸਾਰੇ ਜਾਣੇ ਉਦੋਂ ਇਦਾਂ ਕਹਿੰਦੇ ਹੁੰਦੇ ਸੀਗੇ ਵੀ ਹੁਣ ਦੱਸੋ ਖਾਲੀ ਖਜ਼ਾਨੇ ਮੰਤਰੀ ਜਿਹੜਾ ਉਹ ਇਦਾਂ ਦੇ ਸ਼ਬਦ ਵਰਤੇ ਜਾਂਦੇ ਸੀ। ਤੇ ਹੁਣ ਇਹਨਾਂ ਦੇ ਆਪਣੇ ਜਿਹੜੇ ਮੁੱਖ ਮੰਤਰੀ ਕਹਿ ਰਹੇ ਵੀ ਅਸੀਂ ਕਿਹੜਾ ਮੋੜਨਾ ਆ, ਚੰਗੀ ਸਿਹਤ ਜਿਹੜੀ ਸਮਾਜ ਨੂੰ ਦੇਣ ਲੱਗੇ ਹੋਏ ਆ, ਬਸ ਇਸੇ ਦੀ ਘਾਟ ਜਿਹੜੀ ਉਹ ਰਹਿ ਗਈ ਸੀ ਜੀ। ਅਗਲੀ ਦੀਪਕ ਜੀ ਆਪਾਂ ਗੱਲ ਕਰਦੇ ਹਾਂ ਸੁਖਬੀਰ ਦੀ ਗਾਂਧੀ ਦੇ ਵੱਲੋਂ ਤਾਰੀਫ, ਜਥੇਦਾਰ ਸਾਹਿਬ ਵੱਲੋਂ ਚੁਣੌਤੀ। ਬਿਲਕੁਲ ਇਹ ਬੜਾ ਅਹਿਮ ਪਹਿਲੂ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਸਮੇਂ ਬੜੇ ਵੱਖਰੇ ਤਰੀਕੇ ਨਾਲ ਵਿਚਰ ਰਹੇ। ਇੱਕ ਪਾਸੇ ਤਾਂ ਉਹਨਾਂ ਨੇ ਚੋਣ ਰੈਲੀਆਂ ਪਖਾਈਆਂ ਹੋਈਆਂ ਨੇ, ਉਹ ਹਲਕਾ ਦਰ ਹਲਕਾ ਚੋਣ ਰੈਲੀਆਂ ਕਰ ਰਹੇ ਨੇ। ਦੂਸਰਾ ਉਹ ਜ਼ਿਆਦਾਤਰ ਉਮੀਦਵਾਰ ਵੀ ਨਾਲ ਦੇ ਨਾਲ ਐਲਾਨੀ ਜਾ ਰਹੇ ਨੇ। ਜਿੱਦਾਂ ਜਿੱਦਾਂ ਉਮੀਦਵਾਰ ਐਲਾਨ ਨੇ ਤਿੱਦਾਂ ਹੀ ਪੁਨਰ ਸਰਜੀਤ ਅਕਾਲੀ ਦਲ 'ਚ ਗਏ ਲੀਡਰਾਂ ਦੀਆਂ ਧੜਕਣਾਂ ਵੱਧ ਰਹੀਆਂ ਨੇ ਕਿ ਕਿਤੇ ਦੇਰ ਨਾ ਹੋ ਜਾਵੇ, ਜੇ ਅਸੀਂ ਲੀਡਰ ਗਏ ਜਾਂਦੇ ਤਾਂ ਟਿਕਟਾਂ ਨਾ ਵੰਡ ਹੋ ਜਾਣ ਸਾਰੀਆਂ। ਇਸ ਲਈ ਹੁਣ ਉਹ ਲਾਈਨ ਬੰਨੀ ਭੱਜੇ ਆ ਰਹੇ ਨੇ। ਪੁਨਰ ਸਰਜੀਤ ਵਾਲਾ ਤਾਂ ਕੰਮ ਵਿਗੜ ਚੁੱਕਿਆ। ਉਧਰੋਂ ਪਹਿਲਾਂ ਮੱਖਣ ਬਰਾੜ ਜੱਦਾ ਤੋਤਾ ਸਿੰਘ ਦਾ ਮੁੰਡਾ ਉਹ ਵਾਪਸ ਆ ਗਿਆ, ਬੇਸ਼ੱਕ ਉਹ ਪਹਿਲਾਂ ਵੀ ਚੋਣਾਂ ਲੜ ਚੁੱਕਿਆ, ਹਾਰ ਚੁੱਕਿਆ, ਪਰ ਇੱਧਰ ਵਾਪਸ ਆ ਗਿਆ। ਲਓ ਜੀ ਕਿ ਵੱਡੀ ਵਾਪਸੀ ਹੈ। ਫਿਰ ਇੱਥੋਂ ਬੀਬੀ ਪਰਮਜੀਤ ਕੌਰ ਲਾਂਡਰਾ ਹੋਰੀ SGPC ਮੈਂਬਰ ਰਹੇ ਨੇ ਮੋਹਾਲੀ ਤੋਂ, ਉਹ SGPC ਮੈਂਬਰ ਨੇ, ਮਤਲਬ ਉਹ ਵਾਪਸ ਆ ਗਏ ਹੁਣ, ਜਿਹੜਾ ਕਿ ਸੁਖਬੀਰ ਨਾਲ ਕਾਫੀ ਆਡਾ ਵੀ ਹੋਇਆ ਸੀ ਉਹਨਾਂ ਦਾ। ਜਦੋਂ ਮਹਿਲਾ ਵਿੰਗ ਦੇ ਪ੍ਰਧਾਨ ਲਾਉਣ ਦਾ ਮਾਮਲਾ ਆਇਆ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਮੈਂਬਰ ਵੀ ਨਹੀਂ ਹੈਗੀ ਅਕਾਲੀ ਦਲ ਤੁਸੀਂ ਉਹਨੂੰ ਪ੍ਰਧਾਨ ਬਣਾਈ ਜਾਂਦੇ ਹੋ। ਸੋ ਇਸ ਲਈ ਉਹਨਾਂ ਨੇ ਪੁਨਰ ਸਰਜੀਤ ਦੀ ਮੈਂਬਰੀ ਦੇ ਵਿੱਚ ਬੜਾ ਰੋਲ ਨਿਭਾਇਆ ਸੀ। ਬੀਬੀ ਲਾਂਡਰਾ ਹੋਰਾਂ ਨੇ ਉਹਨਾਂ ਨੂੰ ਵੀ ਵਾਪਸ ਲਿਆਂਦਾ ਗਿਆ, ਉਹ ਵੀ ਵਾਪਸ ਆ ਗਏ। ਤੇ ਹੁਣ ਇਸੇ ਲਾਈਨ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦਾ ਮੁੰਡਾ ਵੀ ਖੜਾ, ਪਰਮਿੰਦਰ ਢੀਂਡਸਾ, ਉਹਦੀ ਵੀ ਕਦੇ ਵੀ ਖਬਰ ਆ ਸਕਦੀ ਹੈ ਵਾਪਸੀ ਦੀ। ਇਸੇ 'ਚ ਸਰਜੀਤ ਸਿੰਘ ਬਰਨਾਲਾ ਦਾ ਮੁੰਡਾ ਵੀ ਖੜਾ ਹੈ ਨਾ, ਗਗਨਜੀਤ ਬਰਨਾਲਾ, ਉਹ ਵੀ ਕਦੇ ਵੀ ਵਾਪਸ ਆ ਸਕਦਾ ਹੈ। ਇਸੇ ਕਤਾਰ 'ਚ ਚੰਦੂ ਮਾਜਰਾ ਆਪਣੇ ਮੁੰਡੇ ਲੈ ਕੇ ਖੜਾ ਕਿ ਮੈਂ ਵੀ ਵਾਪਸ ਆਉਣ ਨੂੰ ਤਿਆਰ ਹੈ, ਉਹ ਵੀ ਕਦੇ ਵੀ ਵਾਪਸ ਆ ਸਕਦਾ। ਸੋ ਇਸ ਲਈ ਲਾਈਨ ਲੰਬੀ ਹੁੰਦੀ ਦਿਖਦੀ ਹੈ ਇੱਧਰ। ਪਰ ਸਵਾਲ ਇਹ ਵੀ ਹੈ ਕਿ ਜਿਹੜੇ ਸਿਧਾਂਤਾਂ ਨੂੰ ਲੈ ਕੇ ਤੁਸੀਂ ਅਕਾਲ ਤਖਤ ਸਾਹਿਬ ਤੇ ਗਏ ਸੀ ਤਾਂ ਤੁਸੀਂ ਇਹ ਕਹਿੰਦੇ ਸੀ ਕਿ ਸੁਖਬੀਰ ਬਾਦਲ ਪਰੇ ਹੋਵੇ, ਤੇ 2 ਦਸੰਬਰ ਵਾਲੇ ਹੁਕਮਨਾਮੇ ਤੋਂ ਤੁਸੀਂ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਉਹਦੇ ਅਨੁਸਾਰ ਨਹੀਂ ਚੱਲਿਆ। ਫਿਰ ਹੁਣ ਕੀ ਅਜਿਹਾ? ਇਹਦਾ ਮਤਲਬ ਸਿਧਾਂਤ ਕੁਛ ਨਹੀਂ ਹੁੰਦੇ, ਰਾਜਨੀਤਿਕ ਲਾਲਸਾਵਾਂ ਵੱਡੀਆਂ ਹੁੰਦੀਆਂ। ਤਾਂ ਤੁਹਾਨੂੰ ਲੱਗਿਆ ਕਿ ਉਹਨੂੰ ਹਟਾ ਕੇ ਸਾਡਾ ਰਾਜ ਹੋ ਜੂਗਾ। ਹੁਣ ਤੁਹਾਨੂੰ ਲੱਗਿਆ ਕਿ ਨਹੀਂ ਗੱਲ ਬਣ ਰਹੀ ਕਿਉਂਕਿ ਅਗਲਾ ਤਾਂ ਆਪਣੇ ਪੈਸੇ ਦੇ ਦਮ ਤੇ, ਤਾਕਤ ਦੇ ਦਮ ਤੇ ਤੁਰਿਆ ਫਿਰ ਰਿਹਾ। ਪਰ ਸੁਖਬੀਰ ਬਾਦਲ ਆਪ ਹੀ ਹੁਣ 2 ਦਸੰਬਰ ਵਾਲਾ ਮਾਮਲਾ ਦੁਬਾਰਾ ਸਹੇੜ ਰਹੇ ਨੇ। ਉਹ ਕਹਿਣ ਲੱਗ ਪਏ ਜੀ ਕਿ ਮੇਰੇ ਖਿਲਾਫ ਸਾਜ਼ਿਸ਼ ਸੀ 2 ਦਸੰਬਰ ਨੂੰ। ਤਾਂ
ਮੈਨੂੰ ਤਾਂ ਜਾਣ ਬੁੱਝ ਕੇ ਦਰਬਾਰ ਸਾਹਿਬ ਦੇ ਬਾਹਰ ਬਿਠਾਇਆ ਜੀ, ਨਿਹੱਥਾ ਬਿਠਾਤਾ ਜੀ, ਸੁਰੱਖਿਆ ਵੀ ਨਹੀਂ ਦਿੱਤੀ ਜੀ, ਮੇਰੇ ਤਾਂ ਜਾਨਲੇਵਾ ਹਮਲਾ ਹੋ ਗਿਆ ਜੀ, ਮੈਨੂੰ ਤਾਂ ਮਾਰਨ ਦੀ ਸਾਜ਼ਿਸ਼ ਸੀ। ਪਹਿਲੀ ਗੱਲ ਤਾਂ ਰਾਜਕਰਮਵੀਰ ਜੀ, ਜੇ ਸੁਖਬੀਰ ਬਾਦਲ ਨੂੰ ਇਹ ਲੱਗਦਾ ਕਿ ਮੇਰੇ ਖਿਲਾਫ ਸਾਜ਼ਿਸ਼ ਸੀ ਤੇ ਇਹ ਤਾਂ ਜਨਤਕ ਤੌਰ ਤੇ ਪਤਾ ਜੀ ਕਿ ਜਥੇਦਾਰ ਸਾਹਿਬ ਨੂੰ ਤਾਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਾਂਗ ਟਰੀਟ ਕਰਦੀ ਹੈ ਜੀ। ਤੇ ਸ਼੍ਰੋਮਣੀ ਕਮੇਟੀ ਜੇ ਜਥੇਦਾਰ ਲਾਉਂਦੀ ਹੈ ਤੇ ਸ਼੍ਰੋਮਣੀ ਕਮੇਟੀ ਤੇ ਕੰਟਰੋਲ ਸੁਖਬੀਰ ਬਾਦਲ ਦਾ। ਤੇ ਉਸ ਸਮੇਂ ਜਿਹੜੇ ਪੰਜ ਸਿੰਘ ਸਾਹਿਬਾਨ ਸੀਗੇ, ਉਹਨਾਂ 'ਚ ਜੇ 3 ਜਥੇਦਾਰ ਵੀ ਸੀ ਤਾਂ ਉਹ ਲਾਏ ਕਿਹਨੇ ਸੀ? ਉਸ ਐਸਜੀਪੀਸੀ ਨੇ ਜਿਹਦਾ ਕੰਟਰੋਲ ਸੁਖਬੀਰ ਬਾਦਲ ਕੋਲ ਸੀ, ਤੁਹਾਡੇ ਕੋਲ। ਫਿਰ ਉਸ ਤੋਂ ਗਾਂਹ ਆ ਜਾਈਏ ਜੇ ਆਪਾਂ, ਹੁਣ ਜਿਵੇਂ ਸੁਖਬੀਰ ਬਾਦਲ ਹੋਰੀ ਇਹ ਕਹਿੰਦੇ ਨੇ ਕਿ ਜੀ ਮੈਨੂੰ ਸਾਜ਼ਿਸ਼ ਤਹਿਤ ਫਸਾਇਆ। ਬਈ ਤੁਸੀਂ ਹਾਂ ਕੀਤੀ, ਉੱਥੇ ਹਰੇਕ ਗੁਨਾਹ ਦੇ ਸਵਾਲ ਤੇ ਤੁਸੀਂ ਨਾ ਕਰ ਲੈਂਦੇ। ਸੰਗਤ ਦੇ ਵਿੱਚ ਤੁਸੀਂ ਕਹਿੰਦੇ ਕਿ ਮੈਂ ਗੁਨਾਹਗਾਰ ਨਹੀਂ ਹੈਗੇ, ਜਦ ਤੁਸੀਂ ਝੋਲੀ ਅੱਡ ਕੇ ਕਿਹਾ ਕਿ ਸਾਰੇ ਗੁਨਾਹ ਮੈਂ ਪਾਉਣਾ ਜੀ ਆਪਣੀ ਝੋਲੀ, ਪਾਰਟੀ ਪ੍ਰਧਾਨ ਦੇ ਨਾਤੇ ਮੇਰੀ ਜ਼ਿੰਮੇਵਾਰੀ ਬਣਦੀ ਸੀ। ਚਲੋ ਉਹ ਤੋਂ ਵੀ ਗਾਂਹ ਆ ਜਾਈਏ, ਤੁਸੀਂ ਗੁਰੂ ਦੇ ਘਰ ਵੀ ਗੁਰੂ ਦੀ ਛਤਰ ਛਾਇਆ ਨਹੀਂ ਮੰਨਦੇ, ਤੁਸੀਂ ਆਪਣੀ ਸੁਰੱਖਿਆ ਤੇ ਭਰੋਸਾ, ਗੁਰੂ ਤੇ ਭਰੋਸਾ ਨਹੀਂ ਤੁਹਾਨੂੰ। ਮੈਂ ਕਹਿੰਦਾ ਕੁਛ ਹੋ ਜਵੇ, ਜੇ ਤੁਸੀਂ ਉਸ ਦਰ ਤੇ ਬੈਠ ਕੇ ਗੁਰੂ ਰਾਮਦਾਸ ਦੇ ਦਰ ਤੇ ਤੁਸੀਂ ਉੱਥੇ ਤੁਹਾਡੇ ਤੇ ਕੋਈ ਹਮਲਾ ਵੀ ਹੋ ਗਿਆ, ਉਹ ਇੱਕ ਕਾਨੂੰਨੀ ਪ੍ਰਕਿਰਿਆ ਵੱਖਰੀ ਹੈ, ਪਰ ਤੁਸੀਂ ਇਹ ਕਹਿਣ ਦਾ ਦਮ ਤਾਂ ਰੱਖਦੇ ਕਿ ਇਸ ਥਾਂ ਦੇ ਉੱਤੇ ਜੇ ਮੌਤ ਆ ਜਾਵੇ ਤਾਂ ਵਧੀਆ ਥਾਂ ਕੀ ਹੈ ਮੇਰੇ ਲਈ? ਆਉਣੀ ਤਾਂ ਹੈ ਹੀ ਆ ਨਾ ਇੱਕ ਦਿਨ। ਪਰ ਤੁਸੀਂ ਉਸ ਸਮੇਂ ਵੀ ਜੋ ਕਾਰਵਾਈਆਂ ਕਰਨੀਆਂ ਸੀ ਉਹ ਹੋਈਆਂ, ਪਰ ਅੱਜ ਇੰਨੀ ਦੇਰ ਬਾਅਦ ਇਹ ਮੁੱਦਾ ਚੁੱਕਣਾ ਕਿ ਜੀ ਮੈਨੂੰ ਮਾਰਨ ਦੀ ਸਾਜ਼ਿਸ਼ ਸੀ। ਕੀ ਸੁਖਬੀਰ ਬਾਦਲ ਨੂੰ ਕਿਸੇ ਨੇ ਭਰਮ ਪਾਤਾ ਕਿ ਇਹਦੇ ਨਾਲ ਤੁਹਾਡੇ ਪ੍ਰਤੀ ਲੋਕਾਂ ਦੀ ਸਿਮਥੀ ਆ ਜੂਗੀ, ਤੁਹਾਡੇ ਤੇ ਤਰਸ ਆ ਜੂਗਾ? ਤਰਸ ਬਣ ਗਿਆ ਸੀ ਉਸ ਦਿਨ ਜੇ ਸਾਰਾ ਕੁਝ ਉਵੇਂ ਮੰਨ ਕੇ ਲਾਂਭੇ ਹੋ ਕੇ ਰਹਿੰਦੇ। ਪਰ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਇਹ ਮੁੱਦਾ ਛੇੜ ਕੇ ਦੁਬਾਰਾ ਤੋਂ ਸਾਰੇ ਚੈਪਟਰ ਖਿਲਾ ਲੈਣਗੇ ਜੀ, ਜਿਹਦਾ ਫਾਇਦਾ ਫਿਰ ਕੱਲ ਨੂੰ ਸੱਤਾਧਾਰੀ ਧਿਰ ਲੈਣ ਨੂੰ ਫਿਰਦੀ ਆ। ਕਿਉਂਕਿ ਭਗਵੰਤ ਮਾਨ ਤਾਂ ਲਗਾਤਾਰ ਕਹਿ ਰਹੇ ਨੇ ਜੀ ਇਹਨਾਂ ਨੇ ਬੇਅਦਬੀਆਂ ਕਰਾਈਆਂ, ਇਹਨਾਂ ਨੇ ਚਿੱਟਾ ਬਕਵਾਇਆ, ਇਹ ਬਕਵਾਇਆ। ਸੁਖਬੀਰ ਬਾਦਲ ਨੇ ਚੈਲੰਜ ਕੀਤਾ ਭਗਵੰਤ ਮਾਨ ਨੂੰ ਕਿ ਵੀ ਜੇ ਤੂੰ ਕਹਿਣਾ ਮੈਂ ਬੇਅਦਬੀਆਂ ਕਰਾਈਆਂ, ਮੇਰੇ ਤੇ ਪਰਚਾ ਕਰ ਜੀ। ਤੇ ਇੱਧਰ ਧਰਮਵੀਰ ਗਾਂਧੀ ਸੁਖਬੀਰ ਬਾਦਲ ਦੀ ਤਾਰੀਫ ਚ ਆ ਗਏ। ਧਰਮਵੀਰ ਗਾਂਧੀ ਕਹਿੰਦੇ ਬਈ ਸੁਖਬੀਰ ਬਾਦਲ ਜਿਵੇਂ ਹੜ੍ਹਾਂ ਦੇ ਵਿੱਚ ਵਿਚਰਿਆ, ਸੁਖਬੀਰ ਬਾਦਲ ਜਿਵੇਂ ਹੁਣ ਆ ਮੀਂਹ ਦੀ ਮਾਰ ਕਰਕੇ ਕਿਸਾਨਾਂ 'ਚ ਵਿਚਰ ਰਿਹਾ ਹੈ, ਜਿਵੇਂ ਉਹ ਲੋਕਾਂ 'ਚ ਜਾ ਕੇ ਗੱਲ ਕਰ ਰਿਹਾ ਹੈ, ਉਹ ਧਰਾਤਲ ਤੇ ਫਿਰ ਰਿਹਾ, ਆਮ ਲੋਕਾਂ 'ਚ ਜਾਣ ਲੱਗਿਆ, ਉਹਨੇ ਉਹਦਾ ਗ੍ਰਾਫ ਉੱਪਰ ਚੱਕਿਆ। ਮੈਂ ਕਹਿੰਦਾ ਇਸ ਗੱਲ ਨੇ ਤਾਂ ਗ੍ਰਾਫ ਚੱਕਿਆ। ਜਿਵੇਂ ਭਗਵੰਤ ਮਾਨ ਰੋਜ਼ ਉਹਨੂੰ ਨਿਸ਼ਾਨੇ ਤੇ ਰੱਖ ਕੇ ਗੱਲ ਕਰਦਾ, ਉਹਦੇ ਨਾਲ ਵੀ ਅਕਾਲੀ ਦਲ ਦਾ ਸੁਖਬੀਰ ਬਾਦਲ ਦਾ ਗ੍ਰਾਫ ਉੱਪਰ ਜਾ ਰਿਹਾ। ਉਹ ਇਹੀ ਤਾਂ ਚਾਹੁੰਦੇ ਨੇ ਕਿ ਮੁਕਾਬਲੇ 'ਚ ਆ ਜਾਣ ਤੇ ਚਾਰ ਧਿਰਾਂ 'ਚ ਵੋਟ ਵੰਡੀ ਜਾਵੇ। ਇਹੀ ਸੱਤਾਧਾਰੀ ਧਿਰ ਕੇਂਦਰ ਵਾਲੀ ਵੀ ਚਾਹੁੰਦੀ ਹੈ ਬੀਜੇਪੀ ਕੇ ਪੰਜਾਬ 'ਚ ਹੋ ਜਾਵੇ ਸਟ੍ਰੈਟਜੀ ਆ। ਪਰ ਕੀ ਸੁਖਬੀਰ ਸਿੰਘ ਬਾਦਲ ਸੱਚਮੁੱਚ ਗਰਾਊਂਡ ਦੀ ਮਜ਼ਬੂਤੀ ਹਾਸਲ ਕਰ ਰਹੇ ਨੇ ਜਾਂ ਆਪਣੇ ਹੀ ਵਰਕਰਾਂ 'ਚ ਵਿਚਰ ਰਹੇ ਨੇ? ਦੇਖੋ, ਜੇ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗਦਾ ਤਾਂ ਉਹਦੇ ਕੋਲ ਗਈ ਵੋਟ ਅਕਾਲੀ ਕਾਂਗਰਸੀਆਂ ਦੀ ਸੀ ਨਾ, ਏਦਾਂ ਹੀ ਉਹ ਕਿਹਦੇ ਕੋਲ ਮੁੜ ਕੇ ਆਉਂਦੀ ਹੈ? ਜੇ ਸੁਖਬੀਰ ਕੋਲ ਮੁੜ ਕੇ ਆਉਂਦੀ ਹੈ ਤਾਂ ਮਜ਼ਬੂਤ ਹੋਣਾ ਰਾਜਨੀਤਿਕ ਤੌਰ ਤੇ ਵਾਜਬ ਹੈ, ਪਰ ਸਿਧਾਂਤਕ ਤੌਰ ਤੇ ਤੁਸੀਂ ਸਹੀ ਕਰ ਰਹੇ ਹੋ ਕਿ ਨਹੀਂ, ਇਹ ਸਵਾਲ ਤੁਹਾਡੇ ਮੂਹਰੇ ਖੜਾ ਰਹਿਣਾ। ਪੰਥਕ ਤੌਰ ਤੇ ਤੁਸੀਂ ਰਵਾਇਤਾਂ ਅਨੁਸਾਰ ਸਹੀ ਹੋ ਕਿ ਨਹੀਂ, ਇਹ ਸਵਾਲ ਖੜਾ ਰਹਿਣਾ, ਚਾਹੇ ਉਹ ਲੀਡਰ ਮੁੜ ਵੀ ਆਉਣ ਜਿਹਨਾਂ ਨੇ ਸਵਾਲ ਖੜੇ ਕੀਤੇ ਸੀ। ਹੁਣ ਇਸੇ ਪਹਿਲੂ ਦੇ ਵਿੱਚ ਜਦੋਂ ਸੁਖਬੀਰ ਬਾਦਲ ਇਹ ਕਹਿਣ ਲੱਗੇ ਕਿ ਮੇਰੇ ਖਿਲਾਫ ਸਾਜ਼ਿਸ਼ ਸੀ, ਮੈਨੂੰ ਮਰਾਉਣ ਦੀ, ਮੇਰੇ ਖਿਲਾਫ ਫੈਸਲਾ ਲੈਣ ਦੀ, ਮੈਨੂੰ ਫਸਾਉਣ ਦੀ, ਤਾਂ ਜਥੇਦਾਰ ਗਿਆਨੀ ਰਘੁਬੀਰ ਸਿੰਘ ਸਾਹਮਣੇ ਆਏ। ਹਾਂਜੀ, ਉਹਨਾਂ ਨੇ ਚੁਣੌਤੀ ਦਿੱਤੀ ਹੈ ਸੁਖਬੀਰ ਬਾਦਲ। ਉਹ ਕਹਿੰਦੇ ਵੀ ਅਸੀਂ ਤਾਂ ਸੀਗੇ ਉਸ ਸਮੇਂ ਜਥੇਦਾਰ, ਹੁਣ ਤਾਂ ਅਸੀਂ ਜਥੇਦਾਰ ਨਹੀਂ ਹੈ। ਹੁਣ ਵਾਲੇ ਜਥੇਦਾਰ ਸਾਹਿਬਾਨ ਨੂੰ ਕਹੋ ਕੇ ਬੁਲਾ ਲੈਣ ਮੀਟਿੰਗ। ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਪੰਜ ਸਿੰਘ ਸਾਹਿਬਾਨਾਂ ਵੱਲੋਂ ਤੁਹਾਨੂੰ ਵੀ ਸੱਦ ਲਿਓ, ਸਾਨੂੰ ਵੀ ਸੱਦ ਲਿਓ, ਸੰਗਤ 'ਚ ਬੈਠਾਂਗੇ, ਉਵੇਂ ਹੀ ਸਾਰਾ ਕੁਝ ਹੋਵੇ ਤੇ ਉੱਥੇ ਸਾਬਤ ਕਰ ਦਿਓ ਕਿ ਹਾਂ ਤੁਸੀਂ ਝੂਠੇ ਨਹੀਂ ਸੀਗੇ। ਕਹਿੰਦੇ ਕਿ ਸਾਬਤ ਕਰੋ ਕਿ ਹਾਂ ਤੁਹਾਡੇ ਖਿਲਾਫ ਸਾਜ਼ਿਸ਼ ਸੀ, ਆ ਜਾਓ। ਕਹਿੰਦੇ ਸਹੀ। ਸੋ ਇਸ ਲਈ ਉਹਨਾਂ ਨੇ ਸਿੱਧਾ ਚੈਲੰਜ ਕੀਤਾ। ਹੁਣ ਦੇਖਣ ਵਾਲੀ ਗੱਲ ਹੈ ਕਿ ਸੁਖਬੀਰ ਬਾਦਲ ਨੂੰ ਚੈਲੰਜ ਕਬੂਲ ਕਰਦੇ ਆ ਕਿ ਨਹੀਂ। ਮੈਨੂੰ ਲੱਗਦਾ ਹੁਣ ਉਹਦੀ ਅਣਦੇਖੀ ਕਰਨਗੇ ਸੁਖਬੀਰ ਬਾਦਲ। ਪਰ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜੇ ਕੋਈ ਵਿਚਰ ਰਿਹਾ ਤਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਿਹੜੀ ਦਿਖਦੀ ਹੈ। ਬੀਜੇਪੀ ਅਦ੍ਰਿਸ਼ ਰੂਪ ਦੇ ਵਿੱਚ ਬਹੁਤ ਕੰਮ ਕਰ ਰਹੀ ਹੈ। ਕਾਂਗਰਸ ਦੇ ਆਪਣੇ ਆਪਣੇ ਹਲਕੇ 'ਚ ਤਾਂ ਲੀਡਰ ਲੱਗੇ ਨੇ ਆਪਣੀ ਆਪਣੀ ਚੋਣ ਜਿੱਤਣ ਲਈ, ਪਰ ਪਾਰਟੀ ਦੀ ਮਜ਼ਬੂਤੀ ਲਈ ਅਜੇ ਕਾਂਗਰਸ ਫੈਸਲਾ ਨਹੀਂ ਕਰਦੀ ਦਿਖਦੀ। ਉਹ ਦੇਖਦੀ ਹੈ ਕਿ ਨਵਾਂ ਪ੍ਰਧਾਨ ਬਣ ਕੇ ਆ ਜਾਵੇ, ਸ਼ਾਇਦ ਨਵਾਂ ਵਿਰੋਧੀ ਦਾ ਲੀਡਰ ਬਣ ਕੇ ਆ ਜਾਵੇ, ਸ਼ਾਇਦ ਮੁੱਖ ਮੰਤਰੀ ਦਾ ਕੋਈ ਚਿਹਰਾ ਲਾ ਦੇਣ। ਵੈਸੇ ਕੱਲ ਵੀ ਮੈਨੂੰ ਪਤਾ ਲੱਗਿਆ ਕਿ ਰਾਹੁਲ ਗਾਂਧੀ ਨੇ ਦੇਸ਼ ਭਰ ਦੇ ਜਿਹੜੇ SCBC ਲੀਡਰ ਨੇ ਉਹਨਾਂ ਦੀ ਮੀਟਿੰਗ ਕੀਤੀ। ਉਹਨਾਂ 'ਚ ਡਾਕਟਰ ਅਮਰ ਸਿੰਘ ਵੀ, ਉਹਨਾਂ ਦੇ ਵਿੱਚ ਚੰਨੀ ਵੀ ਤੇ ਪੰਜਾਬ ਦੇ ਲੀਡਰ ਵੀ ਸ਼ਾਮਲ ਸੀਗੇ। ਸੋ ਇਸ ਲਈ ਕਾਂਗਰਸ ਉਸ ਪਲੇਟਫਾਰਮ ਤੇ ਤਾਂ ਕੋਈ ਕੰਮ ਕਰ ਰਹੀ ਹੋਵੇ ਦੇਸ਼ ਪੱਧਰ ਦੇ ਉੱਤੇ, ਪਰ ਪੰਜਾਬ ਪੱਧਰ ਤੇ ਉਵੇਂ ਕੰਮ ਨਹੀਂ ਕਰਦੀ ਦਿਖਦੀ। ਇਸ ਲਈ ਕਾਂਗਰਸੀ ਸਮਰਥਕਾਂ ਨੂੰ ਫਿਕਰ ਤਾਂ ਹੈਗਾ, ਪਰ ਸੁਖਬੀਰ ਬਾਦਲ ਤੇ
ਭਗਵੰਤ ਮਾਨ ਹੋਰੀ ਇੱਕ ਗੇੜਾ ਪੂਰਾ ਪੰਜਾਬ ਦਾ ਦੇ ਕੇ ਫਿਰ ਦੁਬਾਰਾ ਚੋਣ ਪਿੜ 'ਚ ਦੁਬਾਰਾ ਆਉਣ ਲਈ ਵੀ ਤਿਆਰ ਰਹੇ। ਦੀਪਕ ਜੀ ਇੱਥੇ ਵੀ ਚੀਜ਼ ਦਾ ਥੋੜਾ ਨਤਾਰਾ ਕਰਿਓ, ਦੱਸਿਓ ਵੀ ਜਿੱਦਾਂ ਤੁਸੀਂ ਇਹਦੇ ਵਿੱਚ ਇੱਕ ਗੱਲ ਕਹੀ ਵੀ ਕੀ ਇਹ ਆਪਣੇ ਵਰਕਰਾਂ 'ਚ ਘੁੰਮ ਰਹੇ ਆ ਜਾਂ ਵਾਕਈ ਲੋਕਾਂ ਦੇ ਵਿੱਚ ਇਹਨਾਂ ਦੀ ਭੱਲ ਵੱਧ ਰਹੀ ਆ, ਇਹ ਇੱਕ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਕੀ ਲੋਕ ਮੌਜੂਦਾ ਸਰਕਾਰ ਤੋਂ ਇੰਨੇ ਦੁਖੀ ਆ ਵੀ ਜਿਨ੍ਹਾਂ ਦੇ ਉੱਤੇ ਦੋਸ਼ ਆ ਬੇਅਦਬੀਆਂ ਦੇ, ਜਿਨ੍ਹਾਂ ਨੇ ਉਹ ਜਿਹੜੀਆਂ ਗਲਤੀਆਂ ਆਪਣੀ ਜਿੱਦਾਂ ਤੁਸੀਂ ਕਿਹਾ ਵੀ ਝੋਲੀ ਪਵਾਈਆਂ, ਫਿਰ ਉਹਨਾਂ ਦੇ ਵੱਲ ਨੂੰ ਉਲਝਣਾ ਪੈ ਰਿਹਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਮੌਜੂਦਾ ਸਰਕਾਰ ਝੂਠ ਬਹੁਤ ਬੋਲਦੀ ਆ। ਮੌਜੂਦਾ ਸਰਕਾਰ ਲੋਕਾਂ ਨੂੰ ਆਪ ਦਮ ਭਰ ਕੇ ਕਹਿਣਾ ਜਚਾਉਣਾ ਚਾਹੁੰਦੀ ਹੈ ਕਿ ਅਸੀਂ ਆਹ ਕੁਛ ਕਰਤਾ, ਲੋਕ ਨਹੀਂ ਕਹਿ ਪਾ ਰਹੇ ਅਜੇ ਵੀ। ਤੁਹਾਡੇ ਵਰਕਰ ਜਦੋਂ ਉੱਠ ਕੇ ਤੁਹਾਡੇ ਮੂੰਹ ਤੇ ਕਹਿਣ ਲੱਗ ਜਾਣ ਕਿ ਸਾਡੇ ਮੁਹੱਲੇ 'ਚ ਚਿੱਟਾ ਵਿਕਦਾ ਜੀ, ਪੁਲਿਸ ਬਕਵਾਉਂਦੀ ਹੈ ਜੀ, ਇਹਦਾ ਮਤਲਬ ਮੁੱਖ ਮੰਤਰੀ ਜੇ ਇਹ ਕਹਿ ਦੇਵੇ ਕਿ ਮੈਂ ਬਦਲੀ ਕਰਤੀ ਜੀ, ਲਓ ਜੀ ਮੈਂ ਜੀ ਉਹ ਬਣ ਗਿਆ ਅਨਿਲ ਕਪੂਰ ਨਾਇਕ ਫਿਲਮ ਵਾਲਾ, ਦੇਖੋ ਜੀ ਜਦੇ ਐਕਸ਼ਨ ਲੈ ਲਿਆ। ਸੱਚਾਈ ਤਾਂ ਇਹ ਹੈ ਕਿ ਜੇ ਤੁਹਾਡੇ ਰਾਜ ਦੇ 4 ਸਾਲ ਬੀਤਣ ਤੋਂ ਬਾਅਦ ਵੀ ਤੁਹਾਡੇ ਸਰਪੰਚ ਪੰਚ ਕਹਿ ਰਹੇ, ਵਿਰੋਧੀ ਨਹੀਂ ਕਹਿ ਰਿਹਾ, ਇਹਦਾ ਮਤਲਬ ਹਾਲਤ ਕਿੰਨੀ ਮਾੜੀ ਹੋਣੀ। ਸੋ ਇਸ ਚੀਜ਼ਾਂ ਨਾਲ ਵੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ 5ਵਾਂ ਪੁੱਤ ਵੀ ਚੜਾਈ ਕਰ ਗਿਆ ਸੁਲਤਾਨਪੁਰ ਲੋਧੀ ਵਾਲਾ, ਜੀ ਹੈ ਨਾ। ਤੇ ਇੱਥੋਂ ਅੰਦਾਜ਼ਾ ਲੱਗਦਾ ਕਿ ਪੰਜਾਬ ਦੀ ਸਥਿਤੀ ਕੀ ਹੈ, ਆਰਥਿਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ। ਸੋ ਇਸ ਲਈ ਫਿਰ ਲੋਕ ਪਿਛਾਂ ਨੂੰ ਮੁੜਦੇ ਨੇ। ਫਿਰ ਹੁਣ ਸੁਖਬੀਰ ਬਾਦਲ ਇਸ ਤਰੀਕੇ ਨਾਲ ਵੀ ਕਿ ਮੈਂ ਤਾਂ ਗੁਨਾਹ ਮੰਨ ਵੀ ਲਏ ਸੀ, ਜਿਹੜੇ ਕੀਤੇ ਨਹੀਂ ਉਹ ਜਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਦਾ ਅਸਰ ਕਿੰਨਾ ਜਾਂਦਾ ਇਹ ਦੇਖਣ ਵਾਲੀ ਗੱਲ ਹੈ। ਔਰ ਆਮ ਆਦਮੀ ਪਾਰਟੀ ਡਰਨ ਲੱਗੀ ਹੈ ਕਿ ਪਿਛਲੀ ਵਾਰ ਕਿਸਾਨਾਂ ਨੇ ਸਾਡਾ ਵੱਡਾ ਸਾਥ ਦਿੱਤਾ ਹੈ, ਐਕਚੁਅਲੀ ਸ਼ਾਇਦ ਪਿੰਡਾਂ 'ਚ ਸਾਡਾ ਪੈਰ ਧਰਾ ਨਾ ਹੋ ਪਾਵੇ। ਤੇ ਜੇ ਪਿੰਡਾਂ 'ਚ ਇਹਨਾਂ ਦਾ ਪੈਰ ਧਰਾ ਨਹੀਂ ਤੇ ਫਿਰ ਪਿੰਡਾਂ ਦੀ ਵੋਟ ਪਊਗੀ ਕਿਹਨੂੰ? ਕਿ ਬੀਜੇਪੀ ਨੂੰ ਪੈ ਜੂ, ਕਿ ਸਾਰੀ ਕਾਂਗਰਸ ਨੂੰ ਪੈ ਜੂ? ਉਹਦੇ ਵਿੱਚੋਂ ਅਕਾਲੀ ਦਲ ਨੂੰ ਦਿਖਦਾ ਫਿਰ ਸਾਡੇ ਕੰਨੀ ਮੁੜੂਗੀ ਸਾਡੀ ਰਿਪੋਰਟ। ਤੇ ਜੇ ਪੁਨਰ ਸਰਜੀਤ ਹੋ ਜਾਂਦਾ ਜਾਂ ਅੰਮ੍ਰਿਤਪਾਲ ਹੋਰਾਂ ਦੀ ਧਿਰ ਜੇ ਉਹ ਸਪੇਸ ਲੈ ਪਾਉਂਦੀ ਉਵੇਂ, ਤਾਂ ਸ਼ਾਇਦ ਫਿਰ ਸੁਖਬੀਰ ਬਾਦਲ ਕੰਨੀ ਘੱਟ ਮੁੜਦੇ। ਹੁਣ ਸੁਖਬੀਰ ਬਾਦਲ ਨੂੰ ਇਹ ਉਮੀਦ ਜ਼ਰੂਰ ਹੈ ਕਿ ਘੱਟੋ ਘੱਟ ਅਕਾਲੀ ਦਲ ਦੀ ਵੋਟ ਮੁੜ ਕੇ ਆ ਸਕਦੀ ਹੈ, ਕਿਉਂਕਿ ਤੈਅ ਵੋਟ ਹਮੇਸ਼ਾ ਉਹ ਹੁੰਦੀ ਹੈ ਜਿਹੜੀ 20% ਵੋਟ ਹੈ, ਜਿਹੜੀ ਹਰ ਵਾਰ ਕਿਤੇ ਨਾ ਇੱਧਰ ਉੱਧਰ ਜਾਂਦੀਆਂ ਰਹਿੰਦੀਆਂ। ਅਸਲੀ ਫੈਸਲਾ ਉਹ ਕਰਦੀ ਹੈ। ਪਰ ਇਸ ਵਾਰ ਆਮ ਆਦਮੀ ਪਾਰਟੀ ਦਾ ਸਾਰਿਆਂ ਦੀ ਵੋਟ ਟੁੱਟ ਕੇ ਪਈ ਸੀ ਨਾ। ਬਿਲਕੁਲ, ਰਵਾਇਤੀ ਵੋਟਾਂ ਵੀ, ਪੱਕੀਆਂ ਵੋਟਾਂ ਵੀ ਪਾਰਟੀਆਂ ਟੁੱਟ ਕੇ ਪਈਆਂ ਨਾ। ਜੇ ਪਾਰਟੀ ਦਾ ਪੱਕਾ ਕੈਡਰ ਵੀ ਪਾਰਟੀਆਂ ਕੋਲ ਵਾਪਸ ਆ ਜਾਂਦਾ ਹੈ ਇਹ ਚੀਜ਼ਾਂ ਨੂੰ ਅਣਦੇਖੀ ਕਰਕੇ ਕਿ ਕਿਹਨੇ ਕੀ ਕਰਾਇਆ ਕੀ ਨਹੀਂ, ਫਿਰ ਉਹਦੇ ਨਾਲ ਵੀ ਅਕਾਲੀ ਦਲ ਪਹਿਲਾਂ ਦੇ ਮੁਕਾਬਲੇ ਮਜ਼ਬੂਤ ਹੋਏਗਾ। ਜੀ ਦੀਪਕ ਜੀ, ਅਗਲੀ ਗੱਲ ਕਰੀਏ, ਤੁਸੀਂ ਸਰਕਾਰਾਂ ਦੇ ਮੌਜੂਦਾ ਆਪਣੀ ਪੰਜਾਬ ਦੀ ਸਰਕਾਰ ਦੇ ਝੂਠਾਂ ਦੀ ਗੱਲ ਕਰਦੇ ਆ, ਗਰਦੌਰੀਆਂ ਦੀ ਗੱਲ ਕਰਦੇ ਆ। ਆਪਾਂ ਨੂੰ ਪਤਾ ਵੀ ਜੋ ਮੌਸਮ ਚੱਲ ਰਿਹਾ ਉਹਦੇ ਨਾਲ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਹੁਣ ਮਾਨ ਸਰਕਾਰ ਫਿਰ ਕੇਂਦਰ ਵੱਲ ਨੂੰ ਤੱਕਣ ਲੱਗੀ ਹੋਈ ਆ। ਇਹਨਾਂ ਨੇ ਤਾਂ ਲੋਕਾਂ ਨੂੰ ਮਾੜਾ ਜਿੰਨੀ ਵੀ ਮੁਸ਼ਕਿਲ ਨਹੀਂ ਸੀ ਆਉਣ ਦੇਣੀ, ਤੇ ਲੱਗਦਾ ਵੀ ਜਾ ਰਹੇ ਆ ਉਸੇ ਚੀਜ਼ ਵੱਲ ਨੂੰ ਵੀ ਪਤਲੀ ਗਲੀ ਚੋਂ ਨਿਕਲੀਏ, ਕੇਂਦਰ ਦੇ ਉੱਤੇ ਦੋਸ਼ ਮੜ ਕੇ। ਦੇਖੋ, ਮੁੱਖ ਮੰਤਰੀ ਭਗਵੰਤ ਮਾਨ ਨੂੰ MSP ਤੇ ਸਵਾਲ ਕਰ ਲਓ, ਕਹਿੰਦੇ ਜੀ ਕੇਂਦਰ ਦਾ ਸਬਜੈਕਟ ਹੈ ਜੀ, ਸਾਡਾ ਥੋੜਾ ਉਹਨਾਂ ਕੋਲ ਜਾਓ। ਮੁੱਖ ਮੰਤਰੀ ਭਗਵੰਤ ਮਾਨ ਨੂੰ ਹੜ੍ਹਾਂ ਦੇ ਮਾਰ ਦੀ ਗੱਲ ਕਰ ਲਓ, ਉਹ ਜੀ ਕੇਂਦਰ ਨੇ ਪੈਸੇ ਨਹੀਂ ਭੇਜੇ ਜੀ, ਦੇਖ ਲਓ ਜੀ ਕੀ ਹਾਲ ਹੈ ਇਹਨਾਂ ਦਾ, ਜਾਰੀ ਨਹੀਂ ਕਰਦੇ। ਮੁੱਖ ਮੰਤਰੀ ਕੋਲ ਗੱਲ ਕਰ ਲਓ ਜੀ ਕਿ ਹੜਤਾਲ ਤੇ ਚਲੇ ਗਏ ਜੀ, ਆੜ੍ਹਤੀ ਖਰੀਦ ਦਾ ਮਸਲਾ, ਆੜ੍ਹਤੀਆਂ ਨਾਲ ਬੈਠਕ, ਆੜ੍ਹਤੀਆਂ ਨੂੰ ਕਹਿੰਦਾ ਮੇਰਾ ਥੋੜਾ ਕੰਮ ਹੈ, ਕੇਂਦਰ ਨਾਲ ਫੰਡ ਫਸੇ, ਕੇਂਦਰ ਕੋਲ ਜਾਓ। ਤੇ ਹੁਣ ਜੋ ਨੁਕਸਾਨ ਹੋ ਰਿਹਾ ਇਹਦੀ ਭਰਪਾਈ ਦੀ ਜ਼ਿੰਮੇਵਾਰੀ ਕੇਂਦਰ ਦੀ ਹੈ ਜੀ। ਬਈ ਜੇ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ, ਤੁਸੀਂ ਲਾਣੇਦਾਰ ਕਾਹਦੇ ਬਣੇ ਹੋ? ਮੈਂ ਕਹਿੰਦਾ ਚਾਹੇ ਹਰ ਮਸਲਾ ਕੇਂਦਰ ਕੋਲ ਹੈ, ਤੇ ਫਿਰ ਕੇਂਦਰ ਕੋਲ ਸਾਡਾ ਨੁਮਾਇੰਦਾ ਬਣ ਕੇ ਜਾਣਾ ਕਿਹਨੇ ਹੈ? ਤੁਹਾਨੂੰ ਚੁਣਿਆ ਕਾਹਦੇ ਲਈ ਹੈ? ਜੇ ਤੁਸੀਂ ਹੱਲ ਨਹੀਂ ਕਰ ਸਕਦੇ, ਤੁਸੀਂ ਹੱਲ ਕਰਾਉਣ ਜਾਓ ਨਾ ਜੀ। ਨਾ ਤੁਸੀਂ ਕੇਂਦਰ ਦੇ ਕੋਲ ਜਾ ਕੇ ਰੋਣਾ ਰੋਂਦੇ ਹੋ, ਨਾ ਕੇਂਦਰ ਕੋਲ ਜਾ ਕੇ ਤੁਸੀਂ ਪੰਜਾਬ ਦੇ ਨਾਤੇ ਦਬਕਾ ਮਾਰਦੇ ਹੋ, ਨਾ ਉੱਥੇ ਰੋਸ ਪ੍ਰਗਟਾਉਂਦੇ ਹੋ, ਨਾ ਧਰਨਾ ਮੁਜ਼ਾਹਰਾ ਕਰਦੇ ਹੋ, ਨਾ ਮੀਡੀਆ 'ਚ ਉਵੇਂ ਬੋਲਦੇ ਹੋ। ਰੈਲੀਆਂ 'ਚ ਬੋਲ ਲਓ, ਉਹ ਬਿਆਨਬਾਜ਼ੀ ਸਭ ਨੂੰ ਪਤਾ ਹੁੰਦੀ ਹੈ, ਉਹ ਰਾਜਨੀਤਿਕ ਬਿਆਨਬਾਜ਼ੀ ਹੁੰਦੀ ਹੈ। ਉਹ ਜਦੋਂ ਜਿੱਦਣ ਜਾਓ ਉਦੋਂ ਦੰਡਵਤ ਪ੍ਰਣਾਮ ਕਰਨ ਲੱਗ ਜਾਓ, ਫਿਰ ਅਮਿਤ ਸ਼ਾਹ ਨੂੰ ਲੰਬੇ ਪੈ ਜਾਓ। ਫਿਰ ਉੱਥੇ ਜਿੱਦਣ ਵੀ ਭਗਵੰਤ ਮਾਨ ਹੋਰੀ ਬਤੌਰ ਮੁੱਖ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਗਏ ਨੇ, ਜਾਣ ਲੱਗੇ ਮੁੱਛ ਖੜੀ ਵੀ ਹੁੰਦੀ ਆ ਤੇ ਐਨ ਟਣਕਾ ਕੇ ਬੋਲ ਰਹੇ ਹੁੰਦੇ ਨੇ। ਜਦੋਂ ਅੰਦਰੋਂ ਬਾਹਰ ਆਉਂਦੇ ਨੇ ਤਾਂ ਮੁੱਛ ਵੀ ਨੀਵੀਂ ਕਰਕੇ ਆਉਂਦੇ ਨੇ ਤੇ ਜੀਭ ਵੀ ਥਥਰਾਉਣ ਲੱਗ ਜਾਂਦੀ ਹੈ ਤੇ ਮੀਡੀਆ 'ਚ ਗੱਲ ਕਰਦੇ ਲੱਤਾਂ ਵੀ ਕੰਬਣ ਲੱਗ ਜਾਂਦੀਆਂ ਨੇ। ਇਹ ਚੈੱਕ ਕਰਕੇ ਦੇਖ ਲਿਓ, ਜਿਹਨੇ ਵੀ ਪ੍ਰੈਸ ਕਾਨਫਰੰਸਾਂ ਦੇਖਣੀਆਂ ਜਿੰਨੀਆਂ ਅਮਿਤ ਸ਼ਾਹ ਦੇ ਘਰੋਂ ਬਾਹਰ ਆ ਕੇ ਮੁੱਖ ਮੰਤਰੀ ਨੇ ਕੀਤੀਆਂ, ਬਿਫੋਰ ਐਂਡ ਆਫਟਰ। ਹਾਂਜੀ, ਤੁਹਾਨੂੰ ਫਰਕ ਪਤਾ ਲੱਗ ਜਾਊਗਾ। ਹੁਣ ਮੈਨੂੰ ਨਹੀਂ ਪਤਾ ਕਿ ਉਹ ਜਲਜੀਰਾ ਪਲਾਉਂਦੇ ਨੇ ਕਿ ਰੂਹ ਅਫਜਾ ਪਲਾਉਂਦੇ ਨੇ ਜਾਂ ਕੁਝ ਹੋਰ ਪਲਾਉਂਦੇ ਨੇ, ਕੀ ਕਰਾ ਕੇ ਭੇਜਦੇ ਨੇ। ਇਹ ਜਾਂਚ ਦਾ ਵਿਸ਼ਾ ਕਿ ਉੱਥੋਂ ਬਾਹਰ ਆ ਕੇ ਤੁਹਾਡੀਆਂ ਲੱਤਾਂ ਕਿਉਂ ਕੰਬਦੀਆਂ ਨੇ। ਇਸ ਲਈ ਮੁੱਖ ਮੰਤਰੀ ਤਾਂ ਦਿੱਲੀ ਮੂਹਰੇ ਬੋਲਦੇ ਹੀ ਨਹੀਂ, ਤੇ ਪੰਜਾਬ ਦੇ ਮਸਲਿਆਂ ਤੋਂ ਤੁਸੀਂ ਹੁਣ ਭਗੌੜੇ ਹੋ ਰਹੇ ਹੋ।
ਰਾਜਨੀਤਿਕ ਸਟੇਜਾਂ ਤੋਂ ਤੁਹਾਡੇ ਤੋਂ ਬੁਲਾ ਲਓ ਜੋ ਮਰਜੀ, ਹਕੀਕਤ ਦੀ ਉਹਦੇ ਤੇ ਖੜ ਨਹੀਂ ਰਹੇ। ਹੁਣ ਮੌਸਮ ਨੇ ਜੋ ਮਾਰ ਕੀਤੀ ਆ ਉਸ ਨੂੰ ਦੇਖਦਿਆਂ ਹੋਇਆਂ ਆੜਤੀਆਂ ਨੇ ਤਾਂ ਕਹਿਤਾ ਕਿ ਕੋਈ ਨਾ, ਅਸੀਂ ਆਪਣੇ ਕਮਿਸ਼ਨ ਦਾ ਹਿਸਾਬ ਕਿਤਾਬ ਫੇਰ ਲੜ ਲਾਂਗੇ, ਪਰ ਅਸੀਂ ਫਸਲ ਨਹੀਂ ਰੁਲਦੀ, ਇਸ ਲਈ ਅਸੀਂ ਮੰਡੀਆਂ ਸ਼ੁਰੂ ਕਰਦੇ ਹਾਂ। ਆੜਤੀਆਂ ਨੇ ਆਪਣੇ ਆਪੇ ਹੜਤਾਲ ਖਤਮ ਕਰਤੀ। ਤੇ ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਜੀ ਮੁਆਵਜ਼ਾ ਇਹ ਤਾਂ ਕੇਂਦਰ ਦੇਖੇ ਜੀ, ਉਹਨੇ ਦੇਣਾ। ਚੁਟਕੀਆਂ 'ਚ ਕਹਿੰਦੇ ਸੀ ਇਹਨਾਂ ਦੇ ਲੀਡਰ ਕਿ MSP ਆਉਂਦੇ ਹੀ, ਮੁੱਖ ਮੰਤਰੀ ਖੁਦ ਕਹਿੰਦੇ ਹੁੰਦੇ ਸੀ ਸੂਬਾ ਸਰਕਾਰ ਦੇ ਸਕਦੀ ਹੈ, ਸਟੇਟ ਸਬਜੈਕਟ ਹੈ ਇਹ, ਤੇ ਹੁਣ ਕਹਿੰਦੇ ਜੀ ਕੇਂਦਰ ਦਾ ਵਿਸ਼ਾ। ਸੋ ਕੁੱਲ ਮਿਲਾ ਕੇ ਇਹ ਭਗੌੜਾ ਹੋਣ ਦੀ ਨੀਤੀ ਹੁੰਦੀ ਹੈ, ਇਹ ਭਜਨ ਦੀ। ਮੈਨੂੰ ਤਾਂ ਬਾਰ-ਬਾਰ ਰਾਜਨੀਤਿਕ ਤੌਰ ਤੇ ਇੱਕ ਡਰ ਦਿਖਦਾ ਜੀ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ, ਕੀ ਭਗਵੰਤ ਮਾਨ, ਕੇਜਰੀਵਾਲ ਹੋਰੀ ਇਹ ਬੀਜੇਪੀ ਦੇ ਲਈ ਪੰਜਾਬ ਦੇ ਵਿੱਚ ਪਲੇਟਫਾਰਮ ਤਾਂ ਨਹੀਂ ਤਿਆਰ ਕਰਕੇ ਦੇ ਰਹੇ ਕਿ ਇੰਨੀਆਂ ਗਲਤੀਆਂ ਕਰੋ, ਇੰਨੀਆਂ ਨਲਾਇਕੀਆਂ ਕਰੋ, ਲੋਕਾਂ ਨੂੰ ਇਹ ਜਚਾ ਦੋ ਕਿ ਵੀ ਡਬਲ ਇੰਜਨ ਲਿਆਓ। ਬਈ ਸਰਕਾਰ ਹੁੰਦੀ ਹੈ, ਡਬਲ ਇੰਜਨ ਦਾ ਕੀ ਮਤਲਬ? ਲੋਕਾਂ ਨੇ ਜੇ ਕੇਂਦਰ ਦੀ ਸਰਕਾਰ ਬਣਾਤੀ ਤਾਂ ਹੁਣ ਸਰਕਾਰ ਹੈ, ਜੇ ਪੰਜਾਬ ਦੀ ਸਰਕਾਰ ਹੁੰਦੀ ਸਰਕਾਰ ਹੈ, ਕਿਉਂ ਪਾਰਟੀ ਨਾਲੇ ਤੁਸੀਂ ਵੱਜੇ ਰਹਿੰਦੇ ਹੋ? ਤੇ ਇਸ ਲਈ ਕਿਤੇ ਉਹਨਾਂ ਦਾ ਕੰਮ ਤਾਂ ਨਹੀਂ ਕਰ ਰਹੇ। ਕੇਜਰੀਵਾਲ ਨੂੰ ਟੰਗਿਆ ਅਗਲਿਆਂ ਨੇ, ਉਹ ਇਸ ਡਰ ਤੋਂ ਹੈ, ਤੇ ਭਗਵੰਤ ਮਾਨ ਨੂੰ ਲਾਲਚ ਹੈ ਕੋਈ ਕਿ ਜੇ ਇੱਧਰ ਨਹੀਂ ਤਾਂ ਉੱਧਰ ਮੇਰੀ ਗੱਲ ਬਣ ਜੂਗੀ, ਇਸ ਲਈ ਹੈ ਜਾਂ ਕੁਝ ਹੋਰ ਹੈ, ਇਹ ਰੱਬ ਜਾਣੇ ਜਾਂ ਇਹ ਜਾਣਨ। ਪਰ ਕਿਤੇ ਨਾ ਕਿਤੇ ਰਾਜਨੀਤਿਕ ਤੌਰ ਤੇ ਇਹ ਵੀ ਉਗੜਨ ਲੱਗਿਆ ਕਿ ਉਹਨਾਂ ਦੇ ਲਈ ਤਾਂ ਨਹੀਂ ਕੰਮ ਕਰ ਰਹੇ ਸੀ, ਤੇ ਕਿਉਂਕਿ ਪਹਿਲਾਂ ਹੀ ਚਰਚਾਵਾਂ ਤਾਂ ਕਾਫੀ ਤੁਰਦੀਆਂ ਨੇ, ਤੇ ਜਦੋਂ ਇਹ ਗੁਜਰਾਤ ਜਾਂਦੇ ਨੇ ਜਾਂ ਹੋਰਨਾਂ ਥਾਵਾਂ ਤੇ ਜਾਂਦੇ ਨੇ ਕਿ ਵੀ ਜਿਤਾਉਣ ਜਾਂਦੇ ਨੇ ਉੱਥੇ ਚੋਣ ਲੜ ਕੇ ਕਿ ਬੀਜੇਪੀ ਜਿੱਤ ਜਾਵੇ। ਸੋ ਇਸ ਲਈ ਹੁਣ ਇਹ ਤਾਂ ਨਹੀਂਗਾ ਕਿ ਇੱਥੇ ਵੀ ਬੀਜੇਪੀ ਨੂੰ ਆਪੇ ਜਿਤਾ ਕੇ ਹੱਥ ਫੜਾਉਣਾ ਚਾਹੁੰਦੇ ਹੁਣ। ਵੈਸੇ ਪੰਜਾਬ ਦੀ ਤਸਵੀਰ ਵੱਖਰੀ ਹੈ ਨਾ, ਆਸਾਨ ਨਹੀਂਗਾ। ਹਾਂਜੀ, ਪਰ ਫੇਰ ਵੀ ਜਦੋਂ ਇੱਕ ਧਿਰ, ਸੱਤਾਧਾਰੀ ਧਿਰ ਕਿਸੇ ਲਈ ਕੰਮ ਕਰਨ ਲੱਗ ਜਾਵੇ ਫਿਰ ਖਤਰਾ ਤਾਂ ਪੈਦਾ ਹੁੰਦਾ ਹੈ। ਸਟੇਜ ਪੂਰਾ ਪਿੜ ਤਿਆਰ ਹੋ ਰਿਹਾ ਆ, ਸੋ ਲੋਕਾਂ ਦਾ ਖਦਸ਼ਾ ਜ਼ਰੂਰ ਹੈ। ਅਗਲੀ ਦੀਪਕ ਜੀ ਗੱਲ ਕਰਦੇ ਆ, ਈਰਾਨ ਵੱਲੋਂ ਜਥੇਦਾਰ ਸਾਹਿਬਾਨ ਤੇ SGPC ਪ੍ਰਧਾਨ ਨੂੰ ਸੱਦਾ, ਜਿਹੜਾ ਖਮੇਨੀ ਹੋਣਾ ਦੀ ਆਈ ਥਿੰਕ ਉਹਨਾਂ ਦੀ ਯਾਦ ਜਿਹੜੀ ਉਹਨਾਂ ਨੇ ਉੱਥੇ ਮਨਾਉਣੀ ਆ, ਉਹਦੇ ਵਿੱਚ ਇਹਦੇ ਕੀ ਅਰਥ ਨੇ? ਦੇਖੋ, ਸਿੱਧਾ ਜਿਹਾ ਅਰਥ ਹੈ ਕਿ ਈਰਾਨ ਦੇ ਲੋਕਾਂ ਨੇ ਲਗਾਤਾਰ, ਈਰਾਨ ਦੀ ਸੱਤਾ ਨੇ ਲਗਾਤਾਰ ਇਸ ਜੰਗ ਦੇ 40 ਦਿਨਾਂ ਦੇ ਦਰਮਿਆਨ ਜੇ ਧੰਨਵਾਦ ਕੀਤਾ ਤਾਂ ਭਾਰਤੀ ਲੋਕਾਂ ਦਾ ਕੀਤਾ, ਸਰਕਾਰ ਦਾ ਨਹੀਂ ਕੀਤਾ। ਤੇ ਭਾਰਤੀ ਲੋਕਾਂ 'ਚ ਉਹ ਪੰਜਾਬ ਵੱਲ ਦੇਖਦੇ ਨੇ, ਖਾਸ ਕਰਕੇ ਸਾਡਾ ਪਹਿਰਾਵਾ, ਅੰਦਾਜ਼, ਜਜ਼ਬਾ, ਸ਼ਹਾਦਤ ਦਾ ਉਹ ਹੈ ਨਾ, ਉਹ ਸਾਰਾ ਸਾਡਾ ਫਲਸਫਾ ਜਿਹੜਾ ਆਪਸ 'ਚ ਮੇਲ ਖਾਂਦਾ ਨਾ, ਉਹ ਕਿਤੇ ਨਾ ਕਿਤੇ ਨੇੜੇ ਲਿਆਉਂਦਾ ਪੰਜਾਬੀਅਤ ਨਾਲ ਵੀ ਤੇ ਖਾਸ ਕਰਕੇ ਸਿੱਖੀ ਨਾਲ। ਉਸ ਦੇ ਵਿੱਚੋਂ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਈਰਾਨ ਦੇ ਵਿੱਚ ਇਹ ਅਮਰੀਕਾ ਨੇ ਹਮਲਾ ਕੀਤਾ, ਖਾਮੇਨੀ ਦੀ ਮੌਤ ਹੋਈ ਜੀ, ਉਸ ਤੋਂ ਬਾਅਦ ਜੇ ਕਿਸੇ ਵਿਧਾਨ ਸਭਾ 'ਚ ਖਾਮੇਨੀ ਤੇ ਉੱਥੇ ਜਿਹੜੀਆਂ ਬੱਚੀਆਂ ਸਕੂਲ ਵਾਲੀਆਂ ਮਾਰੀਆਂ ਗਈਆਂ, ਉਹ ਸਾਰਾ ਕੁਝ ਸੀਗਾ, ਉਹਨਾਂ ਦੇ ਲਈ ਕਿਸੇ ਨੇ ਸ਼ਰਧਾਂਜਲੀ ਦਿੱਤੀ ਤਾਂ ਸਭ ਤੋਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਸੀ। ਜਦੋਂ ਪੰਜਾਬ ਦੀ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਇਆ ਤਦ ਉੱਥੇ ਜਿਹੜੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਆ, ਉਹਨਾਂ ਦੇ ਉੱਠ ਕੇ ਡਾਕਟਰ ਸੁੱਖੀ ਨੇ ਕਿਹਾ ਵੀ ਖਾਮੇਨੀ ਤੇ ਉਹਨਾਂ ਬੱਚੀਆਂ ਦਾ ਵੀ ਨਾਮ ਸ਼ਾਮਲ ਕਰ ਲਿਆ ਜਾਵੇ। ਸੋ ਹੁਣ ਈਰਾਨ ਨੇ ਇਹ ਨਹੀਂ ਦੇਖਿਆ ਕਿ ਹਾਂ ਇਹ ਸਰਕਾਰ ਨੇ ਲਿਆਂਦਾ, ਕਿ ਵਿਰੋਧੀ ਧਿਰ ਨੇ ਲਿਆਂਦਾ, ਕਿ ਕਿਸੇ ਹੋਰ MLA ਨੇ ਲਿਆਂਦਾ। ਇਹ ਗੱਲ ਆਈ, ਇਹ ਪੰਜਾਬ ਦੀ ਤਸਵੀਰ ਨੂੰ ਬਿਆਨ ਕਰਦੀ ਆ। ਭਾਰਤ ਸਰਕਾਰ ਉਸ ਸਮੇਂ ਨਾਂ ਲੈ ਕੇ ਵੀ ਰਾਜੀ ਨਹੀਂ ਸੀ, ਡਰ ਰਹੀ ਸੀ ਕਿ ਹਾਂ ਅਸੀਂ ਕਿੱਧਰ ਨੂੰ ਜਾਈਏ, ਕੀ ਕਰੀਏ, ਪਰ ਪੰਜਾਬ ਨੇ ਉਹ ਪਹਿਲ ਕਦਮੀ ਕੀਤੀ। ਤੇ ਇਸੇ ਤਰ੍ਹਾਂ ਭਾਰਤ ਲਗਾਤਾਰ ਮਤਲਬ ਕਿ ਜਿਵੇਂ ਆਮ ਭਾਰਤ ਦੇ ਲੋਕ ਲਗਾਤਾਰ ਈਰਾਨ ਦੇ ਉੱਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਫਿਕਰਮੰਦ ਸੀ, ਉਸ ਚੀਜ਼ ਦਾ ਸੁਨੇਹਾ ਉੱਥੇ ਤੱਕ ਗਿਆ। ਤੇ ਹੁਣ ਜਦੋਂ 40 ਦਿਨਾਂ ਬਾਅਦ ਜੰਗਬੰਦੀ ਹੋਈ ਆ ਤੇ ਉਹਨਾਂ ਨੇ ਕਿਹਾ ਵੀ ਜਿੱਦਣ ਖਾਮੇਨੀ ਦੀ 40 ਦਿਨ ਹੋ ਜਾਣਗੇ ਉਦਣ ਅਸੀਂ ਦਿੱਲੀ ਦੇ ਵਿੱਚ ਈਰਾਨ ਦੇ ਆਪਣੇ ਉਸ ਭਵਨ ਦੇ ਵਿੱਚ ਉਹਨਾਂ ਦੀ ਯਾਦ 'ਚ ਸਮਾਗਮ ਕਰ ਰਹੇ ਹਾਂ। ਤੇ ਬਕਾਇਦਾ ਤੌਰ ਤੇ ਭਾਰਤ 'ਚ ਜਿਹੜੇ ਉੱਥੋਂ ਦੇ ਪ੍ਰਤੀਨਿਧੀ ਨੇ, ਉਹਨਾਂ ਦੇ ਉਪ ਪ੍ਰਤੀਨਿਧੀ ਖੁਦ ਆਏ ਦਰਬਾਰ ਸਾਹਿਬ, ਆਪਣਾ ਇੱਕ ਵਫਦ ਲੈ ਕੇ ਨਤਮਸਤਕ ਹੋਏ, SGPC ਦੇ ਦਫ਼ਤਰ 'ਚ ਜਾ ਕੇ ਨੁਮਾਇੰਦਿਆਂ ਨੂੰ ਮਿਲੇ, SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਈ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਲਈ ਉਹ ਸੱਦਾ ਪੱਤਰ ਦੇ ਕੇ। ਹੁਣ ਇਹ ਇਹਨਾਂ ਨੇ ਤੈਅ ਕਰਨਾ ਕਿ ਜਾਣਾ ਨਹੀਂ ਜਾਣਾ, ਇਹ ਨਾ ਤੇ ਹੋਏਗਾ, ਪਰ ਉਹਨਾਂ ਨੇ ਇਹ ਇਸ਼ਾਰਾ ਦਿੱਤਾ ਕਿ ਬਈ ਜਿਹੜਾ ਸ਼ਹਾਦਤ ਦਾ ਆਪਣਾ ਹੀ ਸਾਂਝ ਹੈ, ਉਹ ਸਾਂਝ ਦੇ ਨਾਤੇ ਸਾਨੂੰ ਲੱਗਦਾ ਕਿ ਤੁਹਾਨੂੰ ਆਉਣਾ ਚਾਹੀਦਾ। ਇਸ ਲਈ ਬੁਲਾਇਆ। ਵੈਸੇ ਵੀ ਪੰਜਾਬ ਜਿੱਡਾ ਵੱਡਾ ਪੰਜਾਬ ਸੀਗਾ, ਜਿੱਥੇ ਤੱਕ ਸਾਡੀ ਹੱਦ ਜਾਂਦੀ ਸੀ ਜਾਂ ਜਿਹੜਾ ਰੂਟ ਰਿਹਾ ਸਾਡਾ, ਤਾਂ ਉੱਥੇ ਤੱਕ ਸਾਡੇ ਉਸ ਪਾਣੀ ਦਾ ਅਸਰ ਤਾਂ ਹੋਊਗਾ ਨਾ ਜੇ ਅਸੀਂ ਇੱਕੋ ਪਾਣੀ ਪੀਤਾ। ਤਾਂ ਇਸ ਲਈ ਉਸ ਪਹਿਲੂ ਨੂੰ ਵੀ ਸਾਂਝ
ਉਹ ਤਾਂ ਚਿੰਨ੍ਹ ਤੱਕ ਨੂੰ ਲੋਕ ਉਸ ਨਜ਼ਰੀਏ ਤੋਂ ਦੇਖਦੇ ਨੇ ਕਿ ਦੇਖੋ ਵੀ ਚਿੰਨ੍ਹ ਵੀ ਉਸੇ ਤਰ੍ਹਾਂ ਦਾ ਉਹ ਖੰਡੇ ਦੇ ਨਿਸ਼ਾਨ ਵਰਗਾ ਲੱਗਦਾ ਕਿ ਉਹ ਭਾਵਨਾਤਮਕ ਤੌਰ ਤੇ ਵੀ ਲੋਕ ਇਸ ਨੂੰ ਦੇਖਦੇ ਨੇ। ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਪ੍ਰਧਾਨ ਸਾਹਿਬ ਤੇ ਜਥੇਦਾਰ ਸਾਹਿਬ ਇਸ ਸੱਦੇ ਨੂੰ ਕਬੂਲ ਕਰਦੇ ਨੇ ਜਾਂ ਨਹੀਂ, ਪਰ ਇਹਦੀ ਚਰਚਾ ਦੇਸ਼ ਤੋਂ ਲੈ ਕੇ ਦੁਨੀਆ ਭਰ 'ਚ ਹੋ ਰਹੀ ਹੈ। ਜੀ ਜਾਂਦੇ ਜਾਂਦੇ ਦੀਪਕ ਜੀ ਗੱਲ ਕਰਦੇ ਹਾਂ ਕਿ 14 ਦਿਨ ਟਿਕ ਪਾਵੇਗੀ ਜੰਗਬੰਦੀ? ਇਹ ਵਿਕਰਮਦੀ ਦਾ ਸਵਾਲ ਹੈਗਾ। ਬਿਲਕੁਲ ਤੁਹਾਡੀ ਗੱਲ ਵਾਜਬ ਹੈ ਕਿ ਜੰਗਬੰਦੀ ਦਾ ਸੁਨੇਹਾ ਤਾਂ ਆਇਆ 24 ਘੰਟਿਆਂ ਦੇ ਅੰਦਰ ਅੰਦਰ ਆ ਗਿਆ ਜੀ, ਮੈਂ ਤਾਂ ਜੀ ਇਹਨਾਂ ਦੇ ਉੱਤੇ ਟੈਰਿਫ ਲਾ ਦੂੰਗਾ ਜੀ, ਜੇ ਇਹਨਾਂ ਨੂੰ ਕੋਈ ਹਥਿਆਰ ਦਊਗਾ ਜੀ, ਹੈ ਨਾ। ਉਧਰ ਇਜ਼ਰਾਈਲ ਟਿਕ ਨਹੀਂ ਰਿਹਾ ਅਜੇ ਵੀ, ਉਹਦੀਆਂ ਜਿਹੀਆਂ ਕਾਰਵਾਈਆਂ ਨੇ। ਤੇ ਉਧਰ ਈਰਾਨ ਕਹਿੰਦਾ ਵੀ ਆ 10 ਨੁਕਾਤੀ ਸਾਡਾ ਸਮਝੌਤੇ ਦਾ ਫਾਰਮੂਲਾ ਹੈ ਕਿ ਪਰਮਾਨੈਂਟ ਜੰਗ ਰੁਕਣੀ ਚਾਹੀਦੀ ਹੈ, ਸਾਡੇ ਜਿਹੜੇ ਬਕਾਏ ਨੇ ਉਹਦਾ ਹੋਣੇ ਚਾਹੀਦੇ ਨੇ, ਹੈ ਨਾ। ਜੋ ਸਾਡਾ ਨੁਕਸਾਨ ਹੋਇਆ ਉਹਦੀ ਭਰਪਾਈ ਹੋਣੀ ਚਾਹੀਦੀ ਹੈ। ਹੁਰਮੁਰਜ ਤੇ ਸਟਰੀਟ ਤੇ ਕੰਟਰੋਲ ਸਾਡਾ ਹੀ ਰਹੂਗਾ, ਹੈ ਨਾ। ਕੋਈ ਦਖਲ ਨਹੀਂ ਹੋਊਗੀ ਖਾੜੀ ਮੁਲਕਾਂ ਦੇ ਵਿੱਚ, ਜਿੱਥੇ ਵੀ ਅਮਰੀਕਾ ਦੀ ਏਅਰਵੇਜ਼ ਨੇ ਉਹ ਆਪਣੇ ਚੱਕ ਕੇ ਲੈ ਜਾਓ, ਉਹ ਸਾਰਾ ਕੁਝ। ਇਹ ਸਾਡੀਆਂ 10 ਸ਼ਰਤਾਂ ਉਹਨਾਂ ਨੇ ਰੱਖੀਆਂ ਨੇ। ਤੇ ਈਰਾਨ ਦੀਆਂ 10 ਸ਼ਰਤਾਂ ਹਵਾਲੇ ਨਾਲ ਅਮਰੀਕਾ ਦੇ ਅਧਿਕਾਰੀ ਕਹਿਣ ਲੱਗੇ ਜੀ ਇਹ ਸ਼ਰਤਾਂ ਹੈ ਹੀ ਨਹੀਂ ਜੀ, ਚਾਹੇ ਉਹ ਸਮਝੌਤੇ ਸ਼ਰਤਾਂ ਹੋਰ ਨੇ ਜੀ ਤੇ ਇਹ ਜਾਰੀ ਹੋਰ ਕੁਝ ਕਰ ਰਹੇ ਨੇ ਜੀ, ਹੈ ਨਾ। ਉਧਰ ਟਰੰਪ ਜਿਹੋ ਜਿਹਾ ਕਹੀ ਜਾਂਦਾ ਕਿ ਹਾਂ ਦੇਖ ਲਓ ਵੀ ਜੇ ਬਾਹਰ ਗਏ ਤਾਂ ਫਿਰ ਦੇਖ ਲਿਓ ਕੀ ਹੋਊਗਾ, ਮੈਂ ਤਾਂ ਖਤਮ ਕਰ ਦੇਣਾ ਸੀ, ਇਹ ਤਾਂ ਡਰ ਕੇ ਜੀ ਲੰਮੇ ਪੈ ਕੇ ਆ ਗਏ ਜੀ। ਉਹ ਆਪਣੀ ਜਿਹੀ ਜੀ ਬਿਆਨਬਾਜ਼ੀ ਕਰੀ ਜਾ ਰਿਹਾ। ਤੇ ਦੁਨੀਆ ਨੂੰ ਵੀ, ਈਰਾਨ ਨੂੰ ਵੀ ਤੇ ਅਮਰੀਕੀ ਵਾਸੀਆਂ ਨੂੰ ਵੀ ਯਕੀਨ ਨਹੀਂ ਹੈਗਾ ਕਿ ਟਰੰਪ ਆਪਣੀ ਗੱਲ ਤੇ ਖੜ ਪਾਉਣਗੇ ਕਿ ਨਹੀਂ। ਇਸ ਲਈ ਇਹ ਡਰ ਪੈਦਾ ਹੋਇਆ ਕਿ ਇਹ 14 ਦਿਨਾਂ ਦੀ ਜਿਹੜੀ ਜੰਗਬੰਦੀ ਹੈ, ਕਿਉਂਕਿ ਈਰਾਨ ਕਹਿ ਰਿਹਾ ਕਿ ਅਸੀਂ ਤਾਂ 10 ਨੁਕਾਤੀ ਫਾਰਮੂਲਾ ਹੀ ਨਹੀਂ ਦਿੱਤਾ, ਅਸੀਂ ਤਾਂ 10 ਦਿਨ ਵੀ ਦਿੱਤੇ ਕਿ 10 ਦਿਨਾਂ ਦੇ ਅੰਦਰ ਅੰਦਰ ਨਿਬੇੜੋ ਜੋ ਫੈਸਲਾ ਕਰਨਾ। ਤੇ ਹੁਣ ਦੇਖਣ ਵਾਲੀ ਗੱਲ ਹੋਗੀ। ਉਮੀਦ ਕਰਦੇ ਹਾਂ ਕਿ ਇਹ ਜੰਗਬੰਦੀ ਪਰਮਾਨੈਂਟ ਹੋਵੇ। ਤੇ ਪਰ ਫਿਕਰ ਇਸ ਗੱਲ ਦਾ ਵੀ ਹੈਗਾ ਸਾਨੂੰ ਤਾਂ ਕਿ ਭਾਰਤ ਨੂੰ ਜਿਵੇਂ ਦੂਰ ਕਰ ਦਿੱਤਾ ਗਿਆ ਸਾਰੇ ਪਾਸਿਓਂ, ਉਸ ਦੇ ਨਾਤੇ ਭਾਰਤ ਸਰਕਾਰ ਨੂੰ ਵੀ ਮੁੜ ਕੇ ਸੋਚਣ ਦੀ ਲੋੜ ਹੈ। ਕਿਸੇ ਸਮੇਂ ਤੁਸੀਂ ਇਜ਼ਰਾਈਲ ਦੇ ਵੀ ਭਰੋਸੇਯੋਗ ਸੀ, ਈਰਾਨ ਦੇ ਵੀ ਭਰੋਸੇਯੋਗ ਸੀ ਤੇ ਅਮਰੀਕਾ ਦੇ ਤੁਸੀਂ ਹੁਣ ਮਿੱਤਰ ਬਣੇ ਫਿਰਦੇ ਸੀ ਤੇ ਅਗਲੇ ਨੇ ਤੁਹਾਨੂੰ ਪੁੱਛਿਆ ਨਹੀਂਗਾ, ਪਾਕਿਸਤਾਨ ਵਿਚੋਲਾ ਬਣ ਗਿਆ। ਤੇ ਤੁਸੀਂ ਜਿਹੜੀ ਸਕੀਮਾਂ ਸੋਚਦੇ ਸੀ ਕਿ ਸਾਡਾ ਕਾਰੋਬਾਰ ਸਿੱਧਾ ਹੋ ਜੂ, ਡਾਇਰੈਕਟ ਹੋ ਜੂ, ਸਾਰਾ ਕੁਝ ਹੋ ਜੂ, ਸਾਨੂੰ ਵਿੱਚ ਕਿਸੇ ਦੀ ਲੋੜ ਨਹੀਂ ਰਹੂਗੀ। ਹੁਣ ਪਾਕਿਸਤਾਨ ਜੇ ਵੱਡਾ ਹੋ ਕੇ ਆਉਂਦਾ ਹੈ ਤਾਂ ਫਿਰ ਈਰਾਨ ਦੀ ਪਿੱਠ ਤੇ ਤਾਂ ਚੀਨ ਵੀ ਖੜਾ ਸੀ, ਰੂਸ ਵੀ ਖੜਾ ਸੀ। ਇਹਦਾ ਮਤਲਬ ਕੀ ਉਹਦਾ ਰਿਸ਼ਤਾ ਪਾਕਿਸਤਾਨ ਦਾ ਉਹਨਾਂ ਨਾਲ ਵੀ ਸੁਖਾਵਾਂ ਹੋ ਰਿਹਾ ਤੇ ਅਮਰੀਕਾ ਨਾਲ ਵੀ ਉਹਦੀ ਗਾਟੀ ਪੱਕੀ ਹੋ ਰਹੀ ਹੈ। ਫਿਰ ਤੁਹਾਡੀਆਂ ਜੱਫੀਆਂ ਪਾਈਆਂ ਕਿੱਥੇ ਗਈਆਂ, ਮਾਈ ਬੈਸਟ ਫਰੈਂਡ ਕਿੱਥੇ ਗਿਆ, ਹੈ ਨਾ। ਉਹ ਐਸੇ ਜਿਹੜਾ ਸੁਣਾਉਂਦੇ ਸੀ ਪੜ੍ਹ ਕੇ। ਸੋ ਇਸ ਲਈ ਭਾਰਤ ਲਈ ਚੁਣੌਤੀ ਵਿਰੋਧੀ ਧਿਰ ਘੇਰ ਰਹੀ ਹੈ ਇਸ ਮਸਲੇ ਤੇ ਕਿ ਸਾਨੂੰ ਆਪਣੀ। ਕੱਲ ਮੈਂ ਇੱਕ ਮਾਹਰ ਵਿਦਵਾਨ ਨੇ ਸਾਡੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ, ਉਹ ਕਮਾਲ ਦੀ ਗੱਲ, ਉਹ ਕਹਿੰਦੇ ਵੀ ਦੇਸ਼ਾਂ ਨੂੰ ਆਪਣੀ ਛੇਤੀ ਕੀਤਿਆਂ ਸਿੱਖਿਆ ਨੀਤੀ ਤੇ ਵਿਦੇਸ਼ ਨੀਤੀ ਨਹੀਂ ਬਦਲਣੀ ਚਾਹੀਦੀ, ਇਹਦਾ ਬਹੁਤ ਦੂਰ ਤੱਕ ਅਸਰ ਜਾਂਦਾ ਹੈ। ਸੋ ਇਸ ਲਈ ਇੱਥੇ ਵਿਦੇਸ਼ ਨੀਤੀ ਦਾ ਕੋਈ ਸਿਸਟਮ ਹੀ ਨਹੀਂਗਾ। ਸੋ ਜੋ ਮੋਦੀ ਜੀ ਨੂੰ ਪਸੰਦ ਆਵੇ ਉਹ ਕਰੋ ਤੇ ਉਹਦਾ ਨਤੀਜਾ ਇਹ ਵੀ ਫਿਕਰ ਖੜਾ ਕਿ ਅਸੀਂ ਕਿਤੇ ਅੰਤਰਰਾਸ਼ਟਰੀ ਪੱਧਰ ਤੇ ਸਾਰੇ ਨਕਸ਼ੇ ਦੇ ਵਿੱਚੋਂ ਵਿਸ਼ਵ ਗੁਰੂ ਵਾਲੇ ਤਖਤ ਤੋਂ ਡਿੱਗ ਕੇ ਕਿਤੇ ਪਿੱਛੇ ਤਾਂ ਨਹੀਂ ਹੋ ਰਹੇ। ਇਸ ਵਾਰ ਸਾਡੇ ਲਈ ਵੀ ਖੜਾ ਤੇ ਉਧਰ ਦੁਨੀਆ ਭਰ ਨੂੰ ਫਿਕਰ ਖੜਾ ਕਿ ਵੈਸੇ ਜਿਸ ਕਦਰ ਈਰਾਨ ਜੂਝਿਆ ਜਾਂ ਈਰਾਨ ਲੜਿਆ, ਉਸਨੇ ਆਪਣੀ ਤਾਕਤ ਦੇ ਦਮ ਦੇ ਉੱਤੇ ਵੀ ਏਕੇ ਦੇ ਦਮ ਤੇ, ਕਿਉਂਕਿ ਉਹ ਕਹਿੰਦੇ ਵੀ 1.5 ਕਰੋੜ ਜਿਹੜੀ ਆਬਾਦੀ ਹੈ 1.4 ਕਰੋੜ, ਉਹ ਸਾਰੀ ਕੁਰਬਾਨ ਹੋਣ ਨੂੰ ਤਿਆਰ ਸੀ ਜਦੋਂ ਮਨੁੱਖੀ ਚੇਨ ਤੱਕ ਬਣਾ ਕੇ ਖੜ ਗਈ ਕਿ ਲੋ ਜੇ ਬੰਬਾਰੀ ਕਰਕੇ ਉਡਾਉਣੀ ਹੈ ਸਾਡੇ ਸੈਂਟਰ ਤਾਂ ਅਸੀਂ ਖੜੇ ਹਾਂ ਇੱਥੇ। ਸੋ ਕਿ ਮਰਨਾ ਹੀ ਹੈ ਤਾਂ ਅੰਦਰ ਨਹੀਂ ਮਰਾਂਗੇ, ਘਰਾਂ 'ਚ ਬਾਹਰ ਆ ਕੇ ਮਰਾਂਗੇ। ਕੁਰਬਾਨੀ ਵਾਲਾ ਜਿਹੜਾ ਜਜ਼ਬਾ ਹੈ ਉਸਨੇ ਦੁਨੀਆ ਭਰ ਦਾ ਧਿਆਨ ਵੀ ਖਿੱਚਿਆ ਤੇ ਉਸਨੇ ਅਮਰੀਕਾ ਨੂੰ ਪਿੱਛਾ ਹਟਣ ਲਈ, ਟਰੰਪ ਨੂੰ ਪਿੱਛਾ ਹਟਣ ਲਈ। ਪਰ ਕੀ ਹੈ ਪਰਮਾਨੈਂਟ ਸਮਝੌਤੇ ਵੱਲ ਜਾਊਗੀ, ਇਹ ਅਜੇ ਦੇਖਣ ਵਾਲੀ ਗੱਲ ਹੈ। ਉਮੀਦ ਕਰਾਂਗੇ ਪਰਮਾਨੈਂਟ ਜੰਗਬੰਦੀ ਹੋਵੇ, ਪਰ ਭਰੋਸਾ ਨਹੀਂ ਹੈ ਜਨਾਬ ਅਜੇ ਵੀ। ਜੀ ਬਿਲਕੁਲ ਬਿਲਕੁਲ ਸੀਜ਼ ਫਾਇਰ ਨਹੀਂ, ਐਂਡ ਆਫ ਵਾਰ ਸਾਰੇ ਜਾਣੇ ਜਿਹੜੇ ਉਹ ਉਡੀਕ ਰਹੇ ਆ ਵੀ ਇਹ ਪੱਕੀ ਜਿਹੜੀ ਉਹ ਖਤਮ ਹੋਵੇ ਤਾਂ ਹੀ ਆ। ਪਰ ਅਮਰੀਕਾ ਦੇ ਵਿੱਚ ਵੀ ਅਮਰੀਕੀ ਰਾਸ਼ਟਰਪਤੀ ਦੇ ਵੋਟਾਂ ਤੋਂ ਪਹਿਲਾਂ ਜਿਹੜੇ ਸਮਰਥਕ ਸੀ ਉਹਨਾਂ ਦੇ ਵਿੱਚ ਵੀ ਬਾਗੀ ਸੁਰਾਂ ਬਹੁਤ ਨੇ, ਖਾਸ ਕਰਕੇ ਜਿਸ ਤਰੀਕੇ ਦੀ ਇਹਨਾਂ ਦੇ ਵੱਲੋਂ ਬਿਆਨਬਾਜ਼ੀ ਜਿਹੜੀ ਉਹ ਕੀਤੀ ਲਗਾਤਾਰ ਜਾਰੀ ਹੈਗੀ ਆ। ਦੀਪਕ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।